इस मुल्क च हिंदू फस्ट वा, ये हिंदू इंडिया वा। ये झूठ आके यह जी कोई डेमोक्रेटिक, ये जी कोई सारे धर्मां दा साझा मुल्क, इहो जिहियां गल्लां कोई नहीं। ये मल्टी नैशनल मुल्क कोई नहीं है। ये हिंदुआं दा एक इहो जिहा अड्डा वा जिथे वो बाकी कौमां धर्मां दे लोकां दे छत्र फेरदे। जी साडी सिख एक वक्री कौम है, वो कौम ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਸਾਡੇ ਲੀਡਰ ਬੜੇ ਕੋਟਾਂ ਪੈਂਟਾਂ ਵਾਲੇ ਸੀ, ਸਾਡੇ ਆ ਉਹ ਆ, ਪਰ ਜਿਹੜੀਆਂ ਇਹ ਸਾਡੇ ਗੁਣ ਨੇ ਇਹ ਕੋਈ ਅਰਥ ਨਹੀਂ ਰੱਖਦੇ ਕਿਉਂਕਿ ਆਪਣੇ ਕੋਲੇ ਰਾਜ ਭਾਗ ਨਹੀਂ। ਉਹਨਾਂ ਦੇ ਸਾਰੇ ਔਗਣ ਉਹਨਾਂ ਦਾ ਕੱਖ ਨਹੀਂ ਜੇ ਵਿਗਾੜਦੇ ਕਿਉਂਕਿ ਉਹਨਾਂ ਕੋਲੇ ਰਾਜ ਦੀ ਤਾਕਤ। ਡੈਮੋਕ੍ਰੇਸੀ ਆ ਗਈ, ਇਹ ਉਹ ਘਟੀਆ ਚੀਜ਼ ਆ ਵੀ ਘੱਟ ਗਿਣਤੀ ਕੌਮਾਂ ਦਾ ਛਿੱਤਰ ਪਵਾਉਣ ਦਾ ਇੱਕ ਜਗਾੜਮੈਂਟ ਆ। ਹੁਣ ਆਪਾਂ ਜੇ ਪੂਰਾ ਜ਼ੋਰ ਲਾਈਏ ਕਦੇ ਵੀ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸੀਟਾਂ ਨੇ 12-13 ਜਿੰਨੀਆਂ ਵੀ ਨੇ, ਕਦੇ ਆਪਾਂ ਪੰਥਕ ਜਾਂ ਖਾਲਿਸਤਾਨੀ ਜਿੱਤ ਨਹੀਂ ਸਕਦੇ ਪਹਿਲੀ ਗੱਲ ਤਾਂ। ਪਰ ਚਲੋ ਮੰਨ ਲਓ ਆਪਾਂ ਵੀ ਪੱਗਾਂ ਵਾਲੇ ਸਾਰੇ ਜਿੱਤਣ ਜੀ, ਪੰਜਾਬੀ ਹੋਣ, ਪੱਗਾਂ ਵਾਲੇ ਹੋਣ, ਇਦਾਂ ਹੀ ਝੂਠ ਝਾੜ ਬੋਲ ਲਓ ਵੀ 7 ਤੱਕ ਬਾਹਰੋਂ ਲਾ ਲਓ, 20 ਬੰਦਿਆਂ ਤੋਂ ਵੱਧ ਕਦੇ ਪਾਰਲੀਮੈਂਟ ਦੇ ਵਿੱਚ ਸਿੱਖ ਪਹੁੰਚ ਨਹੀਂ ਸਕਦੇ। ਹੁਣ ਕਾਂਗਰਸੀ ਸਿੱਖਾਂ ਤੋਂ ਕੋਈ ਆਸ ਨਹੀਂ, ਆਪ ਵਾਲੇ ਸਿੱਖਾਂ ਤੋਂ ਕੋਈ ਆਸ ਨਹੀਂ। ਆਸ ਤਾਂ ਲੋਕਾਂ ਨੂੰ ਇਹਨਾਂ ਤੋਂ ਹੀ ਹੁੰਦੀ ਹੈ ਨਾ, ਅਕਾਲੀ ਦਲ ਵਾਲੇ ਸਿੱਖਾਂ। ਤੇ ਇਹਨਾਂ ਨੇ ਕੀ ਝੋਲੀ ਪਾਇਆ, ਬੀਜੇਪੀ ਨਾਲ ਰਲ ਕੇ ਸਿੱਖ ਹਿੱਤਾਂ ਦਾ ਘਾਣ ਜਿੰਨਾ ਅਕਾਲੀ ਸੋਚ ਵਾਲਿਆਂ ਨੇ ਕੀਤਾ, ਹੋਰ ਉਹ ਕਿਸੇ ਨੇ ਨਹੀਂ। ਅੱਜ ਬੀਜੇਪੀ ਨੂੰ ਇੰਨੀ ਔਕਾਤ, ਐਡਾ ਵੱਡਾ ਪ੍ਰਭਾਵ ਕਿਵੇਂ ਬਣ ਗਿਆ ਕਿ ਸਾਡੀ ਕੌਮ ਦੇ ਤਾਕਤਾਂ ਦੇ ਉੱਤੇ ਉਹਦੀ ਚੱਲਦੀ ਹੈ। ਇਹ ਕਿਹੋ ਜੀ ਬਾਦਲਕਿਆਂ ਦੀ ਸਿਆਸਤ ਵਾ ਜਿਹੜੀ ਦੁਸ਼ਮਣ ਨੂੰ ਮਜ਼ਬੂਤ ਕਰਦੀ ਆ ਤੇ ਸਿੱਖਾਂ ਨੂੰ ਕਮਜ਼ੋਰ ਕਰਦੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੰਡੀਗੜ੍ਹ ਦੇ ਵਿੱਚ ਕੁਝ ਨੌਜਵਾਨ ਇੱਕ ਆਈਲੈਟਸ ਵਾਲੇ ਸੈਂਟਰ ਤੇ ਆਪਦੇ ਫਸੇ ਹੋਏ ਪੈਸੇ ਜਿਹੜੇ ਆ ਏਜੰਟ ਕੋਲੇ ਲੈਣ ਜਾਂਦੇ। ਉਹ ਜਿਹੜੀ ਵੀ ਦੁਕਾਨ ਆ ਉਹ ਚੰਡੀਗੜ੍ਹ 'ਚ ਆ ਤੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਉਹ ਪੱਗ ਨੂੰ, ਸਿੱਖਾਂ ਨੂੰ ਜਿੰਨੀ ਨਫ਼ਰਤ ਕਰਦੀ ਆ, ਉਹ ਕੋਈ ਲੁਕੀ ਛਿਪੀ ਗੱਲ ਨਹੀਂ। ਬਹੁਤੇ ਜ਼ਿਆਦਾ ਹਰਿਆਣੇ ਦੇ ਨੇ ਤੇ ਜਿੱਥੇ ਉਹਨਾਂ ਨੂੰ ਕੋਈ ਦਿਖਦਾ ਵੀ ਮਾੜੀ ਮੋਟੀ ਜੀ ਵੀ ਗੱਲ ਆ, ਪੰਜਾਬੀ ਆ ਜਾਂ ਪੰਜਾਬ ਦੀ ਗੱਡੀ ਆ, ਬਸ ਫਿਰ ਉਹ ਟੰਗ ਦਿੰਦੇ। ਸੋ ਪੁਲਿਸ ਵਾਲੇ ਆਏ ਉੱਥੇ, ਉਸ ਟਾਈਮ ਵੀਡੀਓ ਬਣ ਰਹੀ ਸੀ ਤੇ ਦੁਪਹਿਰੋਂ ਜਦੋਂ ਇਹ ਪੰਜਾਬ ਦੇ ਵਿੱਚ ਇੱਥੇ ਵੀਡੀਓ ਘੁੰਮੀ ਜਿਹਦੇ ਵਿੱਚ ਉਹ ਪੁਲਿਸ ਮੁਲਾਜ਼ਮ ਅੰਨੀ ਦੇ ਥੇ ਉਹਨਾਂ ਨੌਜਵਾਨਾਂ ਨੂੰ ਕੁੱਟ ਕਟਾਪਾ ਕਰਨ ਲੱਗ ਜਾਂਦੇ ਆ ਜਿਹੜੇ ਉੱਥੇ ਆਪਦੇ ਫਸੇ ਹੋਏ ਪੈਸੇ ਕਢਾਉਣ ਦੇ ਲਈ ਗੱਲਬਾਤ ਕਰਨ ਦੇ ਇਰਾਦੇ ਨਾਲ ਖੜੇ। ਇੱਕ ਸਿੱਖ ਨੌਜਵਾਨ ਦੀ ਧੱਕਾ ਮੁੱਕੀ 'ਚ ਪੱਗ ਲਾਹੀ ਜਾਂਦੀ ਹੈ, ਮਤਲਬ ਉਹ ਦੇਖ ਕੇ ਲੱਗਦਾ ਕਿ ਇਹ ਲਾਹੀ ਗਈ। ਤੇ ਉਹਦੀ ਇਹ ਜਿਹੜੀ ਸੋਸ਼ਲ ਮੀਡੀਆ ਤੇ ਫੋਟੋ ਘੁੰਮ ਰਹੀ ਆ, ਹੱਥ 'ਚ ਨੀਲੀ ਦਸਤਾਰ ਮੁੰਡੇ ਨੇ ਫੜੀ ਹੋਈ ਆ। ਨੌਜਵਾਨ ਮੁੰਡਾ, 3-4 ਜਾਣੇ ਉਹਦੇ ਨਾਲ ਖੜੇ ਨੇ। ਉਹ ਜਿਹਨੇ ਵੀ ਦੇਖੀ ਆ, ਕੈਨ ਵੀਜ਼ਾ ਸੈਕਟਰ 34 ਦੇ ਵਿੱਚ ਇਹ ਘਟਨਾ ਵਾਪਰੀ ਹੈ। ਉਹ ਜਦੋਂ ਵੀ ਉਹ ਦੇਖਦਾ ਤਾਂ ਹਰੇਕ ਬੰਦੇ ਨੂੰ ਆਪਦੀ ਕੌਮ ਦੇ ਹਾਲਾਤ ਉੱਤੇ ਤਰਸ ਆਉਂਦਾ ਕਿ 1947 ਮੌਕੇ ਸਾਡੇ ਵੱਡੇ ਵਡੇਰਿਆਂ ਨੇ ਕਿੰਨਾ ਘਟੀਆ ਫੈਸਲਾ ਲਿਆ, ਕਿੰਨੇ ਨੀਚ ਲੋਕਾਂ ਉੱਤੇ ਯਕੀਨ ਕੀਤਾ ਵੀ ਆਹ ਹਿੰਦੂ ਇੰਡੀਆ ਸਾਡੇ ਦਸਤਾਰ ਦੀ, ਸਾਡੇ ਕਕਾਰਾਂ ਦੀ, ਸਾਡੇ ਵਿਸ਼ਵਾਸ ਦੀ, ਸਾਡੀ ਬੋਲੀ, ਧਰਮ, ਸੱਭਿਆਚਾਰ ਦੀ, ਸਿੱਖ ਸਿਵਲਾਈਜੇਸ਼ਨ ਦੀ ਕੋਈ ਕਦਰ ਕਰੂ। ਇਸ ਮੁਲਕ ਦੇ ਵਿੱਚ ਆਏ ਦਿਨ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ, ਸਿੱਖਾਂ ਦੇ ਛਿੱਤਰ ਫੇਰਿਆ ਜਾਂਦਾ, ਸਿੱਖਾਂ ਨੂੰ ਚੇਤੇ ਕਰਾਇਆ ਜਾਂਦਾ ਵੀ ਇਸ ਮੁਲਕ ਦੇ ਵਿੱਚ ਹਾਕਮ ਕੌਣ ਹੈ ਤੇ ਗੁਲਾਮ ਕੌਣ। ਇਹ ਗੱਲ ਜਦੋਂ ਸਾਚੀ ਸਾਖੀ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਲਿਖੀ ਸੀ ਕਿ ਮੁਲਕ ਦਾ ਫੈਸਲਾ ਹੋ ਚੁੱਕਿਆ ਤੇ ਸਿੱਖਾਂ ਦੇ ਛਿੱਤਰ ਫੇਰਿਆ ਜਾਣਾ ਤੇ ਸਿੱਖਾਂ ਨੂੰ ਇਹ ਅਕਲ ਦਿੱਤੀ ਜਾਣੀ ਆ ਕਿ ਇਸ ਮੁਲਕ ਦੇ ਵਿੱਚ ਤੁਹਾਡੀ ਔਕਾਤ ਕੀ। ਉਸ ਵੇਲੇ ਤੋਂ ਜਦੋਂ ਸਾਚੀ ਸਾਖੀ ਵਾਲਾ 1947 ਵਾਲਾ ਪ੍ਰਸੰਗ ਆਪਾਂ ਦੇਖਦੇ ਹਾਂ, ਹੁਣ ਤੱਕਰ ਇਸੇ ਕੌਮ ਦੇ ਵਿੱਚ ਉਹ ਗੁਰਸਿੱਖ ਪਿਆਰੇ ਜਿਹੜੇ ਇਸ ਹਕੀਕਤ ਨੂੰ ਸਮਝ ਗਏ ਤੇ ਉਹਨਾਂ ਨੇ ਮਿਥ ਲਿਆ ਕਿ ਆਪਣੇ ਸਵੈਮਾਨ ਦੀ ਰਾਖੀ ਲਈ ਕੋਈ ਕਸਰ ਨਹੀਂ ਛੱਡਣੀ।
ਕੋਈ ਅੱਤਵਾਦੀ ਕਵੇ, ਵੱਖਵਾਦੀ ਕਵੇ, ਕੋਈ ਲੱਤਵਾਦੀ ਕਵੇ ਤੇ ਸੱਤਵਾਦੀ ਕਵੇ, ਜੋ ਕਿਸੇ ਨੇ ਕਹਿਣਾ ਕਵੇ, ਅਸੀਂ ਆਪਦੀ ਅਣਖ ਨਹੀਂ ਰੋਲਣ ਦੇਣੀ। ਸੋ 1947 ਤੋਂ ਅੱਜ ਦੀ ਤਰੀਕ ਤੱਕਰ ਇਹੋ ਜਿਹੇ ਗੁਰਸਿੱਖ ਪਿਆਰਿਆਂ ਨੇ ਕਦੇ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਜਦੋਂ ਵੀ ਜਿੱਥੇ ਵੀ ਕਿਸੇ ਨੇ ਉਹਨਾਂ ਨੂੰ ਵੰਗਾਰਿਆ, ਲਲਕਾਰਿਆ, ਉਹਨਾਂ ਨੇ ਆਪਦੀ ਅਣਖ ਦੀ ਲੜਾਈ ਲੜੀ। ਦੂਜੇ ਪਾਸੇ ਉਹ ਲੰਡੂ ਟੋਲਾ ਵੀ ਆ, ਜਿਨ੍ਹਾਂ ਨੂੰ ਹਰ ਵੇਲੇ ਇਹ ਬਿਪਤਾ ਪਈ ਰਹਿੰਦੀ ਆ ਕਿ ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਣ। ਇਹ ਜਿਹੜੀ ਬਿਮਾਰੀ ਆ ਕਿ ਹਿੰਦੂ ਨਾ ਕਿਤੇ ਨਾਰਾਜ਼ ਹੋ ਜਾਣ, ਇਹਦੇ ਕਰਕੇ ਵਿਚਾਰੇ ਇਹ ਜਿਹੜਾ ਕੇਸਾਧਾਰੀ ਹਿੰਦੂ ਤੱਕ ਪਹੁੰਚ ਗਏ। ਲੋਕ ਇਹਨਾਂ ਨੂੰ ਹੁਣ ਕੇਸਾਧਾਰੀ ਹਿੰਦੂ ਕਹਿਣ ਲੱਗ ਗਏ, ਇਹੋ ਜਿਹੇ ਸਿੱਖਾਂ ਨੂੰ, ਜਿਹੜੇ ਜਾ ਕੇ ਕਹਿੰਦੇ ਜੇ ਮੰਦਿਰ 'ਚ ਟੱਲੀ ਖੜਕਾਉਣੀ ਪੈ ਜਾਵੇ ਤਾਂ ਫੇਰ ਕੀ ਫਰਕ ਪੈਂਦਾ। ਜੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਹੁਕਮਾਂ ਨੂੰ ਭੁੱਲ ਕੇ ਹਿੰਦੂਆਂ ਦੇ ਵਿਸ਼ਵਾਸਾਂ ਦੀ ਕਦਰ ਕਰਕੇ ਉਸ ਹਿਸਾਬ ਨਾਲ ਜਿਉਣਾ ਪੈ ਜਾਵੇ ਤਾਂ ਕੀ ਫਰਕ ਪੈਂਦਾ। ਜੇ ਹਰ ਉਹ ਗੱਲ ਜਿਹੜੀ ਤੁਹਾਡਾ ਧਰਮ ਮਨਾ ਕਰਦਾ ਉਹ ਕਰਨੀ ਵੀ ਪੈ ਜਾਵੇ ਤੇ ਹਿੰਦੂ ਖੁਸ਼ ਹੁੰਦੇ ਹੋਣ ਤਾਂ ਕੀ ਫਰਕ ਪੈਂਦਾ। ਤੋ ਇਹੋ ਜਿਹੇ ਲੋਕਾਂ ਨੇ ਸਾਡੀ ਕੌਮ ਦਾ ਸਿਰ ਨੀਵਾਂ ਕੀਤਾ। ਹਰ ਮੌਕੇ ਉਹਨਾਂ ਲੋਕਾਂ ਦੀ ਸ਼ਹਿ ਉਹਨਾਂ ਨੂੰ ਹੋਰ ਮਿਲੀ ਜਿਹੜੇ ਸਾਡੀ ਕੌਮ ਦੇ ਦੁਸ਼ਮਣ ਨੇ ਤੇ ਜਿਹੜੇ ਸਿੱਖਾਂ ਦਾ ਵਕਾਰ ਰੋਲਣਾ, ਸਿੱਖਾਂ ਦੀ ਹੈਸੀਅਤ ਨੂੰ ਸਿਫਰ ਕਰਨਾ ਚਾਹੁੰਦੇ। ਮੈਨੂੰ ਚੇਤੇ ਆ ਕਿ ਸਾਡੇ ਇੱਕ ਬਹੁਤ ਪਿਆਰੇ ਸਤਿਕਾਰੇ ਸੱਜਣ ਕਿਤੇ ਸ਼ਿਮਲੇ ਗਏ ਪਰਿਵਾਰ ਸਮੇਤ। ਉੱਥੇ ਇੱਕ ਖੇਡਾ ਜਿਹਾ ਚੱਲ ਰਿਹਾ ਸੀਗਾ, ਇੱਕ ਗਾਣਾ ਜਿਹਾ ਲਾ ਦਿੰਦੇ ਸੀ ਜਿਵੇਂ ਹਮ ਆਪਕੇ ਹੈ ਕੌਣ ਫਿਲਮ ਦਾ ਸੀਨ ਆ। ਉਹ ਗਾਣਾ ਜਦੋਂ ਰੋਕਿਆ ਜਾਂਦਾ ਸੀ, ਜਿਹਦੇ ਕੋਲੇ ਉਹ ਡੰਡਾ ਜਿਹਾ ਸੀਗਾ ਉਹ ਗਾਂਹਲੇ ਨੂੰ ਫੜਾਈ ਜਾਣਾ, ਗਾਂਹਲੇ ਨੂੰ ਫੜਾਈ ਜਾਣਾ। ਜਿਹਦੇ ਕੋਲੇ ਰੁਕਿਆ ਉਹ ਗਾਣਾ, ਜਦੋਂ ਜਿਹਦੇ ਹੱਥ 'ਚੋਂ ਡੰਡੂ ਜਿਹਾ ਹੁੰਦਾ ਸੀ, ਉਹਨੂੰ ਕੋਈ ਚੁਟਕਲਾ ਜਾਂ ਸ਼ੇਅਰ ਸੁਣਾਉਣਾ ਪੈ ਰਿਹਾ ਸੀ। ਤੇ ਉਹ ਜਿੰਨੇ ਵੀ 15-20 ਜਾਣੇ ਉਸ ਖੇਡ ਦੇ ਵਿੱਚ ਸ਼ਾਮਲ ਸੀਗੇ, ਉਹ ਜਿੰਨੇ ਵੀ ਚੁਟਕਲੇ ਤੇ ਸ਼ੇਅਰ ਸੁਣਾ ਰਹੇ ਸੀ, ਉਹ ਸਿੱਖ ਜਜ਼ਬਾਤ ਦੀ ਬੇਇੱਜ਼ਤੀ ਕਰਨ ਵਾਲੇ ਸੀਗੇ। ਤੇ ਉਹ ਉੱਥੇ ਆਲੇ ਦੁਆਲੇ ਹੈੜ ਹੜ ਕਰਨ ਵਾਲੇ ਬੜੇ ਪੱਗਾਂ ਵਾਲੇ ਖੜੇ ਸੀ, ਉਹ ਵੀ ਨਾਲ ਤਾੜੀਆਂ ਮਾਰਦੇ ਸੀ। ਲਿਬਰਲ ਸਿੱਖ ਜਿਨ੍ਹਾਂ ਨੂੰ ਕਿਹਾ ਜਾਂਦਾ, ਓਪਨ ਮਾਈਂਡਡ। ਤੇ ਉਹਨਾਂ ਦੇ ਵਿਚਾਲੇ ਸਾਡਾ ਸੱਜਣ ਵੀ। ਜਦੋਂ 5, 10, 20, 15 ਮਿੰਟ ਬਾਅਦ ਉਹਦਾ ਹੌਸਲਾ ਜਿੰਨਾ ਕੁ ਬਰਦਾਸ਼ਤ ਕਰ ਸਕਦਾ ਸੀ ਕੀਤਾ। ਬਾਅਦ ਚੋਂ ਕਹਿੰਦਾ ਇੱਕ ਮਿੰਟ ਰੁਕੋ, ਹੁਣ ਮੈਂ ਵੀ ਸ਼ੇਅਰ ਸੁਣਾਵਾਂ ਤੁਹਾਨੂੰ ਸਾਰਿਆਂ ਨੂੰ। ਉਹ ਕਹਿੰਦੇ ਕਿਆ ਬਾਤ ਹੈ सरदार, आप सुनाए, ये तो बहुत अच्छी बात, आप भी सुनाए। ਉਹਨਾਂ ਨੇ 2 ਲਾਈਨਾਂ ਬੋਲੀਆਂ, ਕਹਿੰਦੇ ਬਾਬਾ ਬੁੱਲੇ ਸ਼ਾਹ ਦੀਆਂ ਲਾਈਨਾਂ ਦੱਸਦੇ ਆ। ਉਹ ਕਹਿੰਦੇ ਹੁੰਦੇ ਸੀ ਵੀ ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਇੱਕ ਇਹ ਸ਼ੇਅਰ, ਇੱਕ ਕਹਿਣ ਦਾ ਤਰੀਕਾ ਤੇ ਇੱਕ ਚਿਹਰੇ ਮੋਹਰੇ ਚੋਂ ਬਾਡੀ ਲੈਂਗੁਏਜ ਚੋਂ ਜੋ ਪ੍ਰਭਾਵ ਨਿਕਲਿਆ, ਉਹ ਸਾਰੇ ਚੁੱਪ ਜੇ ਕਰ ਗਏ। ਸਰਦਾਰ ਜੀ ਸਾਡੇ ਵਾਲੇ ਕਹਿੰਦੇ ਵੀ ਹੁਣ ਮਾਰੋ ਤਾੜੀਆਂ, ਕਲੈਪਿੰਗ ਅੱਗੇ ਹਰੇਕ ਵਾਰੀ ਕਰਦੇ। ਜਿਹੜਾ ਮੇਨ ਉੱਥੇ ਜਮੂਰਾ ਸੀਗਾ ਉਹਨਾਂ ਦਾ, ਜਿਹੜਾ ਚਲਾਉਂਦਾ ਸੀ ਗਾਣਾ ਜਿਹਾ, ਉਹ ਸੁਣਦਾ ਸੀ ਸਾਰੀ ਗੱਲ ਦਾ, ਬਣਿਆ ਸੀ ਮੇਨ। ਕਹਿੰਦਾ ਸਰਦਾਰ ਜੀ ਆਪ ਤੋਂ ਲੱਗਦਾ ਗੁੱਸਾ ਕਰ ਗਏ। ਕਹਿੰਦਾ ਗੁੱਸੇ ਕਾਹਨੂੰ, ਅਸੀਂ ਤਾਂ ਖੁਸ਼ ਬੜੇ ਆ ਸ਼ਿਮਲਾ ਵੀ ਆ, ਹਿਮਾਚਲ ਸਾਰਾ ਪੰਜਾਬ ਚੋਂ ਨਿਕਲਿਆ ਤੇ ਅੱਜ ਪੰਜਾਬ ਦੇ ਇਸ ਹਿੱਸੇ ਵਿੱਚ ਸਾਡੀ ਇੱਜ਼ਤ, ਸਾਡੀ ਸਤਿਕਾਰ ਦਾ ਜਿਸ ਤਰੀਕੇ ਨਾਲ ਮਜ਼ਾਕ ਬਣਾਇਆ ਜਾ ਰਿਹਾ, ਤੇ ਆ ਖੜੇ ਆਲੇ ਦੁਆਲੇ ਹੜ ਹੜ ਕਰਨ ਲੱਗੇ ਹੋਏ ਨੇ। ਤੁਸੀਂ ਸਾਰੇ ਸਾਡੀ ਕੌਮ ਦਾ ਜਲੂਸ ਕੱਢਣ ਲੱਗੇ ਹੋਏ ਹੋ ਤੇ ਇਹਦੇ ਉੱਤੇ ਅਸੀਂ ਹੁਣ ਲੁੱਡੀਆਂ ਪਾਈਏ, ਭੰਗੜੇ, ਖੁਸ਼ ਹੋਈਏ, ਤਾੜੀਆਂ ਮਾਰੀਏ, ਹੋਰ ਕੀ ਕੀਤਾ ਜਾ ਸਕਦਾ। ਬੜੇ ਖੁਸ਼ ਹਾਂ ਅਸੀਂ। ਤੇ ਸੁਣ ਜੇ ਹੋ ਗਏ ਫਿਰ, ਚਲੋ ਚਲੋ ਜੀ ਹੋਣ ਲੱਗ ਗਈ ਵੀ ਛੱਡੋ ਪਰਾਂ ਜੀ, ਮਾਹੌਲ ਜਿਹਾ ਖਰਾਬ ਹੋ ਗਿਆ। ਮਤਲਬ ਉਹਨਾਂ ਦਾ ਸਵਾਦ ਖਰਾਬ ਹੋ ਗਿਆ। ਉਹ ਬਾਅਦ ਚ ਘਰੇ ਜਾ ਕੇ ਜਿਹੜੇ ਲਾਲੇ ਨੇ ਉਹਨਾਂ ਨੇ ਤਾਂ ਕੀ ਕਹਿਣਾ, ਜਿਹੜੇ ਉੱਥੇ ਸਰਦਾਰ ਜੀ ਖੜੇ ਸੀ ਹੋਰ, ਉਹਨਾਂ ਚੋਂ ਬੜਿਆਂ ਨੇ ਰਾਹ ਚ ਆਉਂਦੇ ਹੋਏ ਆਪਦੀ ਘਰ ਵਾਲੀ ਨਾਲ ਜਾਂ ਜਵਾਕਾਂ ਨਾਲ ਗੱਲਾਂ ਕੀਤੀਆਂ ਹੋਣੀਆਂ, ਕਾਰ ਚ ਵਾਪਸ ਮੁੜਦਿਆਂ ਨੇ ਜਾਂ ਹੋਟਲ ਚ ਰਾਤ ਨੂੰ। ਬੜਾ ਮਜ਼ਾ ਆ ਰਿਹਾ ਸੀ। ਐਵੇਂ ਸਰਦਾਰ ਜੀ ਨੇ ਆ ਕੇ ਮੂਡ ਖਰਾਬ ਕਰਤਾ। ਸੋ ਜਿਹੜੇ ਇਹ ਓਪਨ ਮਾਈਂਡਡ ਲਿਬਰਲ ਬੀਬੇ ਸਿੱਖ ਨੇ, ਇਹਨਾਂ ਨੇ ਹਰ ਵੇਲੇ ਉਸ ਹਿੰਦੂ ਬਹੁ ਗਿਣਤੀ ਦੀ ਈਨ ਮੰਨ ਕੇ ਉਹ ਸਾਰਾ ਕੁਝ ਕਰਨਾ ਹੁੰਦਾ ਤੇ ਕਹਿਣਾ ਹੁੰਦਾ ਵੀ ਕਿਤੇ ਉਹਨਾਂ ਦਾ ਕੋਈ ਸਵਾਦ ਖਰਾਬ ਨਾ ਹੋ ਜਾਵੇ। ਸੋ ਅੱਜ ਜਦੋਂ ਇੱਕ ਪੱਗ ਵਾਲਾ ਸਰਦਾਰ
ਉਹਦੇ ਕੇਸ ਖਿੰਡੇ ਹੋਏ ਨੇ, ਨੀਲੀ ਦਸਤਾਰ ਨੌਜਵਾਨ ਦੇ ਹੱਥ 'ਚ ਫੜੀ ਹੋਈ ਆ। ਹੁਣ ਜੇਕਰ ਇਸ ਨੌਜਵਾਨ ਨੇ ਅੱਜ ਇਹ ਉੱਥੇ ਕਿਤੇ ਪਰਨ ਕਰ ਲਿਆ ਬਈ ਮੈਂ ਆਪਦੀ ਪੱਗ ਲਾਉਣ ਵਾਲੀ ਧਿਰ ਦਾ ਸੱਤਿਆਨਾਸ਼ ਕਰੂੰ, ਇਹ ਜਿਹੜੇ ਓਪਨ ਮਾਈਂਡਡ ਸਿੱਖ ਨੇ ਤੇ ਲਾਲੇ, ਇਹਨਾਂ ਨੇ ਫਿਰ ਲੇਰਾਂ ਮਾਰਨੀਆਂ ਕਿ ਇੱਕ ਟੈਰੋਰਿਸਟ ਆ ਗਿਆ ਹੈ, ਇੱਕ ਖਾਲਿਸਤਾਨੀ ਨਾਇਆ ਬਣ ਗਿਆ। ਇਹ ਗੱਲ ਮੈਂ ਇਸ ਕਰਕੇ ਛੇੜੀ ਆ ਕਿ ਮੈਂ ਅਕਸਰ ਇਸ ਪ੍ਰੋਗਰਾਮ 'ਚ ਕਹਿਣਾ ਹੁੰਨਾ ਕਿ ਕਿਸੇ ਵੀ ਬੰਦੇ ਨੂੰ, ਕਿਸੇ ਵੀ ਸਿੱਖ ਨੂੰ ਕੋਈ ਦੂਜਾ ਸਿੱਖ ਆਪਦੇ ਪ੍ਰਚਾਰ ਨਾਲ ਖਾਲਿਸਤਾਨ ਦੇ ਰਾਹ ਨਹੀਂ ਤੋਰ ਸਕਦਾ। ਮੈਂ ਖੁਦ, ਸਾਡਾ ਸਾਰਾ ਟੱਬਰ ਭਾਰਤ ਮਾਤਾ ਕੀ ਜੈ ਵਾਲਾ ਹੀ ਸੀ। ਮੈਨੂੰ ਵੀ ਬੜਾ ਚਾਅ ਹੁੰਦਾ ਸੀ 26 ਜਨਵਰੀ ਨੂੰ, 15 ਅਗਸਤ ਨੂੰ ਵੀ ਝੰਡਾ ਚੜ੍ਹਦਾ ਦੇਖਾਂਗੇ। ਬੜਾ ਫਖਰ ਹੁੰਦਾ ਸੀ ਵੀ ਸਾਡੇ ਪਾਪਾ ਜੀ ਫੌਜ 'ਚ ਨੇ, ਸਾਡੇ ਮੇਰਾ ਵੀਰ, ਮੇਰਾ ਬ੍ਰਦਰ ਫੌਜ 'ਚ ਆ, ਮੇਰੇ ਦੋ ਭੈਣਾਂ ਨੇ ਗਿਆ, ਦੋਨੇ ਭਣੋਈਏ ਜਿਹੜੇ ਨੇ ਉਹ ਫੌਜ 'ਚ ਨੇ। ਬੜੀ ਫੂਕ ਚੜੀ ਹੁੰਦੀ ਸੀਗੀ ਵੀ ਤਿਰੰਗਾ ਝੰਡਾ ਤੇ ਜੇ ਤੇ ਉਹ। ਪਰ ਜਦੋਂ ਅਕਲ ਟਿਕਾਣੇ ਲਿਆਂਦੀ ਅਗਲਿਆਂ ਨੇ, ਫਿਰ ਸਭ ਪਤਾ ਲੱਗ ਗਿਆ ਵੀ ਤੁਹਾਡੀ ਔਕਾਤ ਦਿਖਾਇਆ ਰਿਹਾ ਤੁਹਾਨੂੰ ਇੰਡੀਆ। ਹਾਂ, ਜੇ ਕਿਸੇ ਨੇ ਝੂਠ ਬੋਲਣਾ, ਫੁਕਰੀਆਂ ਮਾਰਨੀਆਂ, ਜਿੰਨੀਆਂ ਮਰਜ਼ੀ ਮਾਰੀ ਚੱਲੋ, ਆਪਣੀ ਧੇਲੇ ਦੀ ਇਸ ਮੁਲਕ 'ਚ ਅਕਲ ਉਹ ਨਹੀਂ ਹੈਗੀ, ਹੈਸੀਅਤ ਨਹੀਂ ਹੈਗੀ, ਕੋਈ ਪੁੱਛਗਿੱਛ ਨਹੀਂ ਹੈਗੀ। ਹਾਂ, ਫੁਕਰਿਆਂ ਨੂੰ, ਝੂਠ ਬੋਲਣ ਵਾਲਿਆਂ ਨੂੰ ਬਥੇਰੀਆਂ ਗੱਲਾਂ ਲੱਭ ਜਾਂਦੀਆਂ ਨੇ ਕਿ ਦੇਖੋ ਜੀ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣ ਗਿਆ ਸੀ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਗਿਆ ਸੀ, ਜਨਰਲ ਜੇ ਸਿੰਘ ਫੌਜਾਂ ਦਾ ਕਪਤਾਨ ਰਿਹਾ, ਫਲਾਨਾ ਮੁੱਖ ਮੰਤਰੀ, ਫਲਾਨਾ ਲੇਹ ਮੰਤਰੀ, ਫਲਾਨਾ ਦੇ ਮੰਤਰੀ, ਫਲਾਨਾ ਖਹਿ ਮੰਤਰੀ, ਜੋ ਮਰਜ਼ੀ ਗਿਣਾ ਸਕਦਾ ਜੀ, ਜਬਲੀਆਂ ਮਾਰਨੀਆਂ ਨੇ। ਪਰ ਜਦੋਂ ਖਾਲਿਸਤਾਨ ਬਣ ਗਿਆ, ਅਸੀਂ ਵੀ ਬਥੇਰੇ ਲਾਲਿਆਂ ਨੂੰ ਸੀਟਾਂ ਤੇ ਬਿਠਾ ਦਿਆ ਕਰਾਂਗੇ। ਜਦੋਂ ਅਸੀਂ ਉਹਨਾਂ ਨੂੰ ਬਿਠਾ ਕੇ ਦੂਜਿਆਂ ਨੂੰ, ਹਿੰਦੂਆਂ ਨੂੰ ਦਿਖਾਇਆ ਕਰਾਂਗੇ, ਤੁਸੀਂ ਉਦੋਂ ਹਿੰਦੂਆਂ ਨੂੰ ਪੁੱਛਿਆ ਕਰੋ, ਉਹ ਕਹਿਆ ਕਰਨਗੇ ਨਹੀਂ ਜੀ ਹੈ ਤਾਂ ਫਿਰ ਇਹ ਖਾਲਿਸਤਾਨ ਆ ਨਾ ਜੀ, ਠੀਕ ਆ, ਚਾਹੇ ਪ੍ਰਧਾਨ ਮੰਤਰੀ ਵੀ ਬਣਾ ਲਓ ਤੁਸੀਂ। ਸੋ ਜਿਵੇਂ ਅਮਰੀਕਾ ਦੇ ਵਿੱਚ ਉੱਥੇ ਕੋਈ ਵੀ ਕਿਸੇ ਵੀ ਨਸਲ ਦਾ, ਨੈਲਸਨ ਮੰਡੇਲਾ, ਮਾਫ ਕਰਨਾ ਉਹ ਜਿਹੜਾ ਪਿੱਛੇ ਜੇ ਮੇਰੇ ਦਿਮਾਗ ਚੋਂ ਨਾਂ ਵਿਸਰ ਗਿਆ, ਤੋਂ ਕਈ ਸਿਆਹ ਸਫੈਦ ਲੋਕਾਂ ਚੋਂ, ਹੋਰਨਾਂ ਬਰਾਦਰੀਆਂ ਚੋਂ ਬਣ ਸਕਦੇ ਆ, ਪਰ ਅਮਰੀਕਾ ਫਸਟ ਵਾਲੀ ਜਿਹੜੀ ਗੱਲ ਆ ਉਹ ਤਾਂ ਉੱਥੇ ਰਹਿਣੀ ਹੋਈ। ਇਸ ਮੁਲਕ 'ਚ ਹਿੰਦੂ ਫਸਟ ਵਾ, ਇਹ ਹਿੰਦੂ ਇੰਡੀਆ ਵਾ। ਇਹ ਝੂਠ ਆ ਕਿ ਇਹ ਜੀ ਕੋਈ ਡੈਮੋਕ੍ਰੇਟਿਕ, ਇਹ ਜੀ ਕੋਈ ਸਾਰੇ ਧਰਮਾਂ ਦਾ ਸਾਂਝਾ ਮੁਲਕ, ਇਹੋ ਜਿਹੀਆਂ ਗੱਲਾਂ ਕੋਈ ਨਹੀਂ। ਇਹ ਮਲਟੀ ਨੈਸ਼ਨਲ ਮੁਲਕ ਕੋਈ ਨਹੀਂ ਹੈ। ਇਹ ਹਿੰਦੂਆਂ ਦਾ ਇੱਕ ਇਹੋ ਜਿਹਾ ਅੱਡਾ ਵਾ ਜਿੱਥੇ ਉਹ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਦੇ ਛਤਰ ਫੇਰਦੇ। ਹਾਲਾਂਕਿ ਜੋ ਮਰਜ਼ੀ ਉਹਨਾਂ ਨੂੰ ਕਹੀ ਚੱਲੋ ਵੀ ਉਹਨਾਂ ਦੇ, ਉਹ ਕੌਮ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੇ, ਹਿੰਦੂ ਅੱਖਰ ਇਹ ਆ, ਉਹ ਗਾਂਧੀ ਜਿਹੜਾ ਸੀ ਉਹ ਨੰਗਾ ਰਹਿੰਦਾ ਸੀ, ਜਿੰਨੀਆਂ ਮਰਜ਼ੀ ਆਪਾਂ ਮਾਰੀ ਚੱਲੋ ਇਹ ਗੱਲਾਂ, ਤੇ ਆਪਾਂ ਆਪਦੇ ਪੱਖ ਦੇ ਵਿੱਚ ਗਣਾਓ ਕਿ ਜੀ ਸਾਡੀ ਸਿੱਖ ਇੱਕ ਵੱਖਰੀ ਕੌਮ ਹੈ, ਉਹ ਕੌਮ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ, ਸਾਡੇ ਲੀਡਰ ਬੜੇ ਕੋਟਾਂ ਪੈਂਟਾਂ ਵਾਲੇ ਸੀ, ਸਾਡੇ ਆਹ ਆ ਉਹ ਆ। ਪਰ ਜਿਹੜੀਆਂ ਇਹ ਸਾਡੇ ਗੁਣ ਨੇ, ਇਹ ਕੋਈ ਅਰਥ ਨਹੀਂ ਰੱਖਦੇ ਕਿਉਂਕਿ ਆਪਣੇ ਕੋਲੇ ਰਾਜ ਭਾਗ ਨਹੀਂ। ਉਹਨਾਂ ਦੇ ਸਾਰੇ ਔਗਣ, ਉਹਨਾਂ ਦਾ ਕੱਖ ਨਹੀਂ ਜੇ ਵਿਗਾੜਦੇ ਕਿਉਂਕਿ ਉਹਨਾਂ ਕੋਲੇ ਰਾਜ ਦੀ ਤਾਕਤ। ਇੱਕ ਵਕਤ ਸੀ ਇਸ ਮੁਲਕ ਦੇ ਵਿੱਚ, ਇਸ ਧਰਤੀ ਦੇ ਉੱਤੇ, ਜਦੋਂ ਬਾਹੂਬਲ ਦੇ ਨਾਲ ਉਹ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ, ਉਹ ਵਕਤ ਸੀਗਾ। ਫੇਰ ਆ ਡੈਮੋਕ੍ਰੇਸੀ ਆ ਗਈ। ਇਹ ਉਹ ਘਟੀਆ ਚੀਜ਼ ਆ ਵੀ ਘੱਟ ਗਿਣਤੀ ਕੌਮਾਂ ਦਾ ਛਿੱਤਰ ਪਵਾਉਣ ਦਾ ਇੱਕ ਜਗਾੜਮੈਂਟ ਆ। ਹੁਣ ਆਪਾਂ ਜੇ ਪੂਰਾ ਜ਼ੋਰ ਲਾਈਏ, ਕਦੇ ਵੀ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸੀਟਾਂ ਨੇ 12-13 ਜਿੰਨੀਆਂ ਵੀ ਨੇ, ਕਦੇ ਆਪਾਂ ਪੰਥਕ ਜਾਂ ਖਾਲਿਸਤਾਨੀ ਜਿੱਤ ਨਹੀਂ ਸਕਦੇ ਪਹਿਲੀ ਗੱਲ ਤਾਂ। ਪਰ ਚਲੋ ਮੰਨ ਲਓ ਆਪਾਂ ਵੀ ਪੱਗਾਂ ਵਾਲੇ ਸਾਰੇ ਜਿੱਤਣ ਜੀ ਪੰਜਾਬ 'ਚ, ਪੰਜਾਬੀ ਹੋਣ, ਪੱਗਾਂ ਵਾਲੇ ਹੋਣ, ਏਦਾਂ ਹੀ ਝੂਠ ਝਾੜ ਬੋਲ ਲਓ ਵੀ 7 ਤੱਕ ਬਾਹਰੋਂ ਲਾ ਲਓ, 20 ਬੰਦਿਆਂ ਤੋਂ ਵੱਧ ਕਦੇ ਪਾਰਲੀਮੈਂਟ ਦੇ ਵਿੱਚ ਸਿੱਖ ਪਹੁੰਚ ਨਹੀਂ ਸਕਦੇ। ਤੇ ਜਿਸ ਮੁਲਕ ਦੇ ਵਿੱਚ 500-600 ਬੰਦਾ ਉੱਥੇ ਤੁਹਾਡੇ ਉਲਟ ਬੈਠਾ, ਜਿਹੜੇ ਇਸ ਆਸ ਨਾਲ, ਇਸ ਯਕੀਨ ਨਾਲ ਬੈਠੇ ਆ ਕਿ ਸਰਦਾਰ ਜੀ ਚਾਹੇ 2 ਘੰਟੇ ਬੋਲੋ, ਚਾਹੇ 2 ਮਿੰਟ ਬੋਲੋ, ਕਰਨੀ ਅਸੀਂ ਆਪਦੀ ਮਰਜ਼ੀ ਆ। ਉੱਥੇ ਜੇਕਰ ਕੋਈ ਇਹ ਸੋਚ ਕੇ ਕਿ ਦੇਖਿਆ ਪਰ ਸਾਡੇ ਬੰਦੇ ਨੇ ਚੱਕ ਤੇ ਫੱਟੇ ਉੱਥੇ ਬੋਲਿਆ ਪਾਰਲੀਮੈਂਟ 'ਚ,
ਨਜ਼ਾਰਾ ਹੀ ਆ ਗਿਆ ਜੀ। ਇਹ ਆਪਦੇ ਆਪ ਨੂੰ ਮਾਨਸਿਕ ਤਸੱਲੀ ਦੇਣ ਲਈ ਤਾਂ ਗੱਲਾਂ ਬਹੁਤ ਨੇ, ਪਰ ਇਹ ਤੁਹਾਡੀ ਗੁਲਾਮੀ ਦਾ ਉਹ ਤਾਂ ਕਹਿੰਦੇ ਆ ਇਹ ਇੱਕ ਅੱਧਾ ਸਾਲ ਚ ਇੱਕ ਅੱਧਾ ਬੁਲਾ ਲਿਆ ਕਰੋ, ਇਹੋ ਜਿਹਾ ਕੋਈ ਚੱਕਰ ਨਹੀਂ। ਆਪਣੀ ਕੌਮ ਦੇ ਬਹੁਤੀ ਵਾਰ ਆਪਣੇ ਜਦੋਂ ਅਕਾਲੀ ਦਲ ਵਾਲੇ ਜਿੱਤਦੇ ਆ ਉਦੋਂ ਆਪਾਂ ਨੂੰ ਜ਼ਿਆਦਾ ਫੂਕ ਚੜ੍ਹਦੀ ਆ ਬੰਦੇ ਨੂੰ, ਤੇ ਉੱਥੇ ਬਾਦਲ ਪਰਿਵਾਰ ਨੂੰ ਉਹ ਕਹਿ ਦਿੰਦੇ ਆ ਵੀ ਤੁਹਾਨੂੰ ਦੱਸੋ ਚਾਹੀਦਾ ਕੀ ਆ, ਬਾਕੀ ਕੌਮ ਜਿਹੜੇ ਮਰਜ਼ੀ ਖੂਹ 'ਚ ਸਿੱਟ ਗਏ। ਸਿੱਧਾ ਸੌਦਾ ਵੱਜਦਾ ਤੇ ਪਤਾ ਇਹ ਲੱਗਦਾ ਕਿ ਸੁਖਬੀਰ ਬਾਦਲ ਮੰਤਰੀ ਬਣਾ ਲਿਆ ਕੇਂਦਰ 'ਚ, ਹਰਸਿਮਰਤ ਕੌਰ ਮੰਤਰੀ ਬਣਾ ਲਈ ਕੇਂਦਰ 'ਚ, ਬਸ ਫਿਰ ਹੁਣ ਕਾਂਗਰਸੀ ਸਿੱਖਾਂ ਤੋਂ ਕੋਈ ਆਸ ਨਹੀਂ, ਆਪ ਵਾਲੇ ਸਿੱਖਾਂ ਤੋਂ ਕੋਈ ਆਸ ਨਹੀਂ। ਆਸ ਤਾਂ ਲੋਕਾਂ ਨੂੰ ਇਹਨਾਂ ਤੋਂ ਹੀ ਹੁੰਦੀ ਆ ਨਾ, ਅਕਾਲੀ ਦਲ ਵਾਲੇ ਸਿੱਖਾਂ ਤੋਂ। ਤੇ ਇਹਨਾਂ ਨੇ ਕੀ ਝੋਲੀ ਪਾਇਆ, ਬੀਜੇਪੀ ਨਾਲ ਰਲ ਕੇ ਸਿੱਖ ਹਿੱਤਾਂ ਦਾ ਘਾਣ ਜਿੰਨਾ ਅਕਾਲੀ ਸੋਚ ਵਾਲਿਆਂ ਨੇ ਕੀਤਾ, ਹੋਰ ਉਹ ਕਿਸੇ ਨੇ ਨਹੀਂ। ਅੱਜ ਹਰਜਿੰਦਰ ਸਿੰਘ ਲਾਲ ਦਾ ਅਜੀਤ ਅਖਬਾਰ ਤੇ ਐਡੀਟੋਰੀਅਲ ਪੇਜ ਤੇ ਲੇਖ ਛਪਿਆ, ਜਿਹੜੀ ਗੱਲ ਆਪਾਂ ਪਿਛਲੇ ਕਈ ਦਿਨਾਂ ਤੋਂ ਕਰਦੇ ਆਂ ਕਿ ਸਿੱਖ ਤਾਕਤਾਂ ਵਿਚਕਾਰ ਟਕਰਾਅ ਦੇ ਕਾਰਨ ਕੀ ਨੇ। ਉਹਨੇ ਕਿਹਾ ਵੀ ਨਾ ਇਹ ਸ਼ਖਸੀਅਤਾਂ ਦੀ, ਨਾ ਇਹ ਹਉਮੈ ਦੀ, ਨਾ ਕਿਸੇ ਹੋਰ ਗੱਲ ਦੀ ਲੜਾਈ ਆ। ਅਸਲ ਵਿੱਚ ਸਿੱਧੀ ਜੀ ਗੱਲ ਆ ਕਿ ਪੰਜਾਬ ਵਾਲੇ ਤਖਤ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਪ੍ਰਭਾਵ ਹੇਠ ਨੇ, ਤੇ ਪੰਜਾਬ ਤੋਂ ਬਾਹਰਲੇ ਤਖਤ ਜਿਹੜੇ ਨੇ ਉਹ ਬੀਜੇਪੀ ਦੇ ਪ੍ਰਭਾਵ ਹੇਠ ਨੇ। ਇਹ ਅਕਾਲੀ ਭਾਜਪਾ ਟਕਰਾਅ ਜਿਹੜਾ ਹੈ ਉਹ ਹੀ ਸਿੱਖ ਕੌਮ ਦੇ ਤਾਕਤਾਂ ਦਾ ਟਕਰਾਅ ਹੈ। ਲੰਬਾ ਚੌੜਾ ਲੇਖ ਲਿਖਿਆ। ਜੇ ਇਹ ਗੱਲ ਸਾਡੇ ਵਰਗੇ ਕਹਿੰਦੇ ਆ ਤਾਂ ਬਾਦਲ ਦੇ ਚਮਚਿਆਂ ਨੂੰ ਬੜੀ ਮਿਰਚ ਲੱਗਦੀ, ਪਰ ਆਹ ਤਾਂ ਹਰਜਿੰਦਰ ਸਿੰਘ ਲਾਲ ਆ ਤੇ ਇਹ ਨੀਲੀ ਪੱਗ ਵੀ ਬੰਨ੍ਹਦਾ ਤੇ ਇਹ ਅਕਾਲੀ ਪੱਖੀ ਵੀ ਮੰਨਿਆ ਜਾਂਦਾ। ਅਖਬਾਰ ਅਜੀਤ ਤਾਂ ਬਾਦਲਾਂ ਦਾ ਧੂਤੂ ਮੰਨਿਆ ਜਾਂਦਾ। ਉਹਨੇ ਵੀ ਗੱਲ ਲਿਖਤੀ। ਅੱਜ ਬੀਜੇਪੀ ਨੂੰ ਇੰਨੀ ਔਕਾਤ, ਐਡਾ ਵੱਡਾ ਪ੍ਰਭਾਵ ਕਿਵੇਂ ਬਣ ਗਿਆ ਕਿ ਸਾਡੀ ਕੌਮ ਦੇ ਤਾਕਤਾਂ ਦੇ ਉੱਤੇ ਉਹਦੀ ਚੱਲਦੀ ਹੈ। ਇਹ ਕਿਹੋ ਜੀ ਬਾਦਲਕਿਆਂ ਦੀ ਸਿਆਸਤ ਵਾ ਜਿਹੜੀ ਦੁਸ਼ਮਣ ਨੂੰ ਮਜ਼ਬੂਤ ਕਰਦੀ ਆ ਤੇ ਸਿੱਖਾਂ ਨੂੰ ਕਮਜ਼ੋਰ ਕਰਦੀ। ਸਿੱਖੀ ਅਤੇ ਸਿੱਖਾਂ ਦਾ ਪੱਖ ਕਮਜ਼ੋਰ ਕਰਦੀ ਗਈ ਆ ਬਾਦਲਾਂ ਦੀ ਸਿਆਸਤ। ਦੁਸ਼ਮਣ ਨੂੰ, ਹਿੰਦੂਆਂ ਨੂੰ, ਭਾਗਵੇਂ ਬ੍ਰਿਗੇਡ ਨੂੰ ਮਜ਼ਬੂਤ ਕਰਦੀ ਕਰਦੀ ਅੱਜ 3 ਤਖਤ ਜਿਹੜੇ ਹੈਗੇ ਆ ਉਹ ਪੰਜਾਬ ਵਾਲੇ ਇਹਨਾਂ ਕੋਲੇ ਰਹਿ ਗਏ। ਬਾਹਰਲੇ 2 ਤਖਤ ਹਰਿਆਣਾ ਕਮੇਟੀ, ਦਿੱਲੀ ਕਮੇਟੀ ਉਹਨਾਂ ਕੋਲ। ਹੁਣ ਆ ਰੌਲਾ ਨਿੱਤ ਚੱਲਦਾ ਵੀ ਜੇ ਪੰਜਾਬ 'ਚ ਇਲੈਕਸ਼ਨ ਹੋ ਗਈ ਉਦੋਂ ਵੀ ਬੀਜੇਪੀ ਸਪਾਂਸਰਡ ਜਿੱਤ ਸਕਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ। ਸਿਆਸਤ ਉਹ ਵਧੀਆ, ਸਿਆਸੀ ਲੀਡਰ ਉਹ ਚੰਗਾ ਜਿਹੜਾ ਆਪਦੀ ਕੌਮ ਦੇ ਹਿੱਤਾਂ ਦੀ, ਆਪਦੀ ਕੌਮ ਦੇ ਹੱਕਾਂ ਦੀ ਗੱਲ ਕਰੇ। ਜਿਨ੍ਹਾਂ ਵੇਲਿਆਂ ਦੇ ਵਿੱਚ ਸਾਧਵੀ ਪ੍ਰਗਿਆ, ਅਸੀਮਾਨੰਦ ਸਾਧ, ਕਰਨਲ ਪੁਰੋਹਿਤ ਤੇ ਹੋਰ ਖਤਰਨਾਕ ਵਾਰਦਾਤਾਂ ਕਰਨ ਕਰਾਉਣ ਵਾਲਿਆਂ ਨੂੰ ਬੀਜੇਪੀ ਵਾਲੇ ਛੁਡਵਾ ਰਹੇ ਸੀ। ਸੱਤਾ ਵਿੱਚ ਹੋਣ ਕਰਕੇ ਐਮਪੀ ਦੀਆਂ ਚੋਣਾਂ ਲੜਾ ਕੇ ਸਾਧਵੀ ਪ੍ਰਗਿਆ ਨੂੰ ਮੈਂਬਰ ਪਾਰਲੀਮੈਂਟ ਤੱਕ ਬਣਾ ਰਹੇ ਸੀ। ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਕਿਸੇ ਬੰਦੇ ਦੇ ਦਿਮਾਗ 'ਚ, ਖੋਪੜ 'ਚ ਇਹ ਬੰਬ ਨਹੀਂ ਡਿੱਗਿਆ ਵੀ ਅਸੀਂ ਮਰ ਗਏ ਆ। ਅਸੀਂ ਕਾਹਤੋਂ ਨਹੀਂ ਆਪਦੀ ਕੌਮ ਦੇ ਉਹਨਾਂ ਸੂਰਮਿਆਂ ਨੂੰ ਜਿਹੜੇ ਧਰਮ ਹੇਤ ਸੀਸ ਵਾਰਨ ਲਈ ਸਿਰਾਂ ਤੇ ਖੱਪਣ ਬੰਨ ਕੇ ਲੜਦੇ ਹੋਏ ਜੇਲ੍ਹਾਂ 'ਚ ਬੈਠੇ ਆ ਜਾਂ ਪੰਥ ਦੀ ਸੇਵਾ 'ਚ ਨੇ, ਉਹਨਾਂ ਨੂੰ ਨਾਲ ਜੋੜੀਏ। ਤੇ ਜੇਕਰ ਭਗਵਾਂ ਬ੍ਰਿਗੇਡ ਪਾਰਲੀਮੈਂਟ ਦੇ ਵਿੱਚ ਸਾਧਵੀ ਪ੍ਰਗਿਆ ਨੂੰ ਲਿਆ ਸਕਦਾ ਤਾਂ ਅਸੀਂ ਵੀ ਕੋਈ ਇਹੋ ਜਿਹੀ ਸ਼ਖਸੀਅਤ ਉੱਪਰ ਦੀ ਕਰੀਏ। ਜੇ ਪੰਥਕ ਸੋਚ ਹੁੰਦੀ ਤਾਂ ਜਿਹੜੇ ਆਹ ਦਲ ਖਾਲਸਾ, ਭਾਈ ਦਲਜੀਤ ਸਿੰਘ ਗਰੁੱਪ, ਮਾਨ ਦਲ, ਇਹਨਾਂ ਸਾਰਿਆਂ ਨੂੰ ਬੁੱਕਲ 'ਚ ਲੈ ਕੇ ਬਾਦਲ ਤੇ ਟੌੜੇ ਹੁਣੀ ਇੱਕ ਇਹੋ ਜਿਹੀ ਸਿਆਸਤ ਖੜੀ ਕਰ ਸਕਦੇ ਸੀ, ਜੇ ਸਿਆਸਤ ਹੀ ਕਰਨੀ ਹੋਵੇ, ਕਿ ਜੀ ਇੰਨੀਆਂ ਸੀਟਾਂ ਸ਼੍ਰੋਮਣੀ ਕਮੇਟੀ 'ਚ 40 ਸੀਟਾਂ ਜੀ ਅਸੀਂ ਛੱਡਾਂਗੇ, ਜਿਹੜੇ ਪੰਥਕ ਸੋਚ ਵਾਲੇ ਆ ਅਸੀਂ ਚਲੋ ਪੰਥਕ ਘੱਟ ਵਾਂ, ਬਾਦਲ ਵਾਲੇ ਕਹਿੰਦੇ ਅਸੀਂ ਪਾਰਲੀਮੈਂਟ ਦੀਆਂ 2 ਸੀਟਾਂ ਤੁਹਾਨੂੰ ਛੱਡਾਂਗੇ, ਐਮਐਲਏ ਵਾਲੀਆਂ ਤੁਹਾਨੂੰ ਅਸੀਂ 40 ਸੀਟਾਂ ਜਾਂ 30 ਸੀਟਾਂ ਜਾਂ 10 ਸੀਟਾਂ ਛੱਡਾਂਗੇ। ਤੁਸੀਂ ਸਾਡੇ, ਅਸੀਂ ਤੁਹਾਡਾ, ਅਸੀਂ ਆਪਾਂ ਸਿੱਖੀ ਦੀ ਗੱਲ ਦੇ ਉੱਤੇ ਸਾਂਝੇ ਆ, ਬਾਕੀ ਸਿਆਸੀ ਸਰੋਕਾਰ ਸਾਡੇ ਆਪੋ ਆਪਣੇ, ਆਪਾਂ ਰਹਿਣਾ ਇਕੱਠੇ ਆ, ਪੰਥ ਇਕੱਠਾ ਰਹਿਣਾ ਚਾਹੀਦਾ। ਮੈਂ ਕਈ ਵਾਰ ਸੋਚਦਾ ਹੁੰਨਾ, ਆ ਸੁਖਪਾਲ ਸਿੰਘ ਖਹਿਰੇ ਦਾ ਪਿਓ
ਉਹ ਮਾਸਟਰ ਸੁਖਜਿੰਦਰ ਸਿੰਘ ਖਾਲਿਸਤਾਨ ਦੀ ਗੱਲ ਕਰਦਾ ਹੁੰਦਾ ਸੀ। ਕਹਿੰਦੇ ਉਹ ਖਾਲਿਸਤਾਨੀ ਹੋਣ ਦੇ ਬਾਵਜੂਦ ਹੈਗਾ ਅਕਾਲੀ ਦਲ ਚ ਸੀ। ਕਦੇ ਉਸ ਵੇਲੇ ਦੇ ਅਕਾਲੀ ਲੀਡਰਾਂ ਨੇ ਉਹਨੂੰ ਭਜਾਇਆ ਨਹੀਂ। ਉਹ ਖਾਲਿਸਤਾਨ ਦੀ ਗੱਲ ਅਕਾਲੀ ਦਲ ਦੇ ਪਲੇਟਫਾਰਮ ਦੇ ਉੱਤੇ ਖੜ ਕੇ ਕਰਦਾ ਰਿਹਾ। ਹੁਣ ਵੀ ਜੇਕਰ ਅਕਲ ਹੁੰਦੀ ਤਾਂ ਬੀਜੇਪੀ ਨਾਲ ਸਾਂਝ ਪਾਉਣ ਦੀ ਬਜਾਏ ਸਾਰੇ ਸਿੱਖਾਂ ਨੂੰ ਇਕਜੁੱਟ ਕਰਕੇ ਫਿਰ ਮਸਲੇ ਕਿਹੜੇ ਹੋਣੇ ਸੀ? ਫਿਰ ਬੀਜੇਪੀ ਦਾ ਦਬਾਅ ਰਹਿਣਾ ਹੀ ਨਹੀਂ ਸੀਗਾ। ਹੁਣ ਕਦੇ ਵਿਰਸਾ ਸਿੰਘ ਬਲਟੋਹਾ ਉੱਠਦਾ, ਕਦੇ ਕੋਈ ਹੋਰ ਉੱਠਦਾ। ਇਹ ਜੀ ਸੈਣੀ ਤਾਂ ਬੀਜੇਪੀ ਵਾਲਿਆਂ ਨੇ ਲਵਾਤਾ ਨਾ ਜੀ। ਅਸੀਂ ਜੀ ਜੇਲ੍ਹਾਂ 'ਚ ਨਜ਼ਰਬੰਦ ਕਿਵੇਂ ਛੱਡਦੇ? ਬੀਜੇਪੀ ਦਾ ਦਬਾਅ ਬੜਾ ਸੀ। ਅਸੀਂ ਜੀ ਪੁਲਿਸੀਆਂ ਨਾਲ ਕਿਵੇਂ ਨਜਿੱਠਦੇ? ਉਹਨਾਂ ਦੇ ਉੱਤੇ ਕਾਰਵਾਈ ਜਦੋਂ ਕਰਾਉਂਦੇ ਸੀ ਤਾਂ ਬੀਜੇਪੀ ਵਾਲੇ, ਉਹ ਭਾਈ ਉਹਨਾਂ ਤੋਂ ਧਾਰਾ ਲੈਣੀ ਆ, ਤੁਸੀਂ ਆਪਦੀ ਪੰਥਕ ਸਿੱਖ ਵੋਟ ਬੈਂਕ ਨੂੰ ਇਕਜੁੱਟ ਕਰਕੇ ਪੰਜਾਬ 'ਚ ਲੜੋ, ਪਹਿਲੀ ਨਹੀਂ ਤਾਂ ਦੂਜੀ ਵਾਰ, ਕਿਉਂਕਿ ਦੁਨੀਆ ਬੜੀ ਸਿਆਣੀ ਆ। ਸਿੱਖ ਕੌਮ ਆ ਜਦੋਂ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਜਿਤਾ ਸਕਦੀ ਆ, ਜਦੋਂ ਇਦੋਂ ਪਹਿਲਾਂ ਵਾਲੇ ਦੌਰ 'ਚ ਤਾਂ ਇੰਨੇ ਰੌਲੇ ਨਹੀਂ ਸੀਗੇ ਜਿੰਨਾ ਹੁਣ ਮਸਲਾ। ਹੁਣ ਇਹਨਾਂ ਨੇ ਬੀਜੇਪੀ ਨਾਲ ਰਲ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕੀਤੇ। ਬਰਗਾੜੀ ਬਹਿਬਲ ਵਰਗੇ ਵਰਤਾਰੇ ਵਪਰਾਉਣ ਵਾਲੀ ਧਿਰ ਪੈਦਾ ਹੋਈ। ਸਿੱਖੀ ਦੇ ਦੁਸ਼ਮਣ ਡੇਰਿਆਂ ਦੀ ਵੋਟ ਲੈਣ ਲਈ ਉਹਨਾਂ ਦੇ ਜਾ ਕੇ ਪੈਰ ਪੂਜਣੇ ਪਏ। ਏਡੀ ਸ਼ਰਮਨਾਕ ਗੱਲ ਹੈ ਕਿ ਸਿੱਖ ਘਰਾਣੇ ਦੀ ਜੰਮੀ ਜਾਈ ਬੀਬੀ ਹਰਸਿਮਰਤ ਕੌਰ ਦੀ ਫੋਟੋ ਸ਼ਿਵਲਿੰਗ ਦੇ ਕੋਲ ਆਉਂਦੀ ਹੈ। ਏਡੀ ਸ਼ਰਮਨਾਕ ਗੱਲ ਆ ਕਿ ਸਿੱਖ ਪਰਿਵਾਰ ਦੀ ਬੀਬੀ ਹੋਵੇ, ਬੀਬੀ ਸੁਰਿੰਦਰ ਕੌਰ, ਤੇ ਆ ਲੰਡੂ ਜਿਹਾ ਸਾਹਿਬ ਆ ਜਿਹੜਾ ਹੁਣ ਫ੍ਰਿਜ 'ਚ ਲਾਇਆ ਹੋਇਆ ਆਸ਼ੂਤੋਸ਼, ਉਹਦੇ ਪੈਰਾਂ 'ਚ ਬੈਠੀ ਦੀ ਫੋਟੋ। ਕਿੰਨੀ ਮਾੜੀ ਗੱਲ ਆ ਕਿ ਇੱਕ ਦੇਹਧਾਰੀ ਗੁਰੂ ਡੰਮ ਦਾ ਸਭ ਤੋਂ ਚਵਲ ਜਿਹਾ ਬੰਦਾ ਭਨਿਆਰੇ ਵਾਲਾ ਹੁੰਦਾ ਸੀ ਜਿਹੜਾ, ਉਹਦੇ ਨਾਲ ਸਾਰੇ ਅਕਾਲੀ ਲੀਡਰਾਂ ਦੀਆਂ ਫੋਟੋਆਂ, ਤੇ ਅੱਧਾ ਅਕਾਲੀ ਦਲ ਉਦੋਂ ਇੱਥੇ ਅਕਾਲ ਤਖਤ ਤੇ ਪੇਸ਼ ਹੋਇਆ ਖੜਾ ਸੀ। ਕਿੰਨੀ ਗੰਦੀ ਗੱਲ ਆ ਕਿ ਦੋਨੇ ਪਿਓ ਪੁੱਤ ਉਸ ਸਰਸੇ ਵਾਲੇ ਦੇ ਜਿਹੜਾ ਬਲਾਤਕਾਰ ਤੇ ਕਤਲਾਂ ਦੇ ਦੋਸ਼ ਵਿੱਚ ਆਪਦੀਆਂ ਧੀਆਂ ਵਰਗੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦੇ ਵਿੱਚ ਜੇਲ੍ਹ 'ਚ ਬੈਠੇ, ਉਹਦੀ ਫੋਟੋ ਅਗਲੇ ਦਿਖਾ ਕੇ ਤੁਹਾਨੂੰ ਚੜਾਉਂਦੇ ਆ ਸਿੱਖਾਂ ਨੂੰ ਵੀ ਆਹ ਸੀ ਤੁਹਾਡੇ ਲੀਡਰ। ਇਹਨਾਂ ਨੇ ਗੰਦਾ ਪਾਸਾ ਚੁਣਿਆ, ਇਹਨਾਂ ਨੇ ਚੰਗਾ ਪਾਸਾ ਨਹੀਂ ਚੁਣਿਆ। ਇਹ ਜੇ ਅਕਲ ਵਾਲੇ ਹੁੰਦੇ, ਇਹ ਕਹਿੰਦੇ ਬਾਦਲ ਤੇ ਟੌੜਾ ਜਦੋਂ ਹੁੰਦੇ ਸੀ, ਬਾਦਲ ਸਾਹਿਬ ਕਹਿੰਦੇ ਵੀ ਦੇਖੋ ਜੀ ਟੌੜਾ ਸਾਹਿਬ, ਸਾਡੇ ਮੇਰੀਆਂ ਲੱਤਾਂ 'ਚ ਜਾਨ ਹੈ ਨਹੀਂ ਕਿ ਮੈਂ ਪੰਥਕ ਸੋਚ ਵਾਲਿਆਂ ਨਾਲ ਖੜ ਸਕਾਂ, ਨਿਭ ਸਕਾਂ। ਤੁਸੀਂ ਜੋੜੋ ਇਹਨਾਂ ਨੂੰ ਨਾਲ, ਚਾਹੇ ਭਾਈ ਰਣਜੀਤ ਸਿੰਘ ਆ ਤੇ ਚਾਹੇ ਹੋਰ ਨੇ, ਸਾਰੇ ਜਿਹੜੇ ਕੌਮ ਪ੍ਰਸਤ ਸਿੱਖ ਨੇ, ਇਹਨਾਂ ਨੂੰ ਨਾਲ ਜੋੜ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ। ਜਿਵੇਂ ਬੀਜੇਪੀ 'ਚ ਇੱਕ ਪਾਸੇ ਅਡਵਾਨੀ ਆ, ਇੱਕ ਪਾਸੇ ਵਾਜਪਾਈ ਹੈ, ਸਾਰੇ ਤਰ੍ਹਾਂ ਦੇ ਹਿੰਦੂਆਂ ਨੂੰ ਨਾਲ ਜੋੜ ਕੇ ਰੱਖਣ ਲਈ ਚਾਲ ਚੱਲਦੇ ਆ। ਆਪਾਂ ਵੀ ਪੰਜਾਬ ਦੀ ਸਿਆਸਤ ਵਿੱਚ ਛਾਵਾਂਗੇ, ਸਾਰੀ ਸਿੱਖ ਵੋਟ, ਤੇ ਫਿਰ ਦੂਜੀ ਵੋਟ ਜਿਹੜੀ ਹੁੰਦੀ ਆ ਉਹ ਮੱਲੋ ਮੱਲੀ ਨਾਲ ਤੁਰ ਪੈਂਦੀ। ਫਿਰ ਅਕਾਲੀ ਦਲ ਜੇ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਐਂਟੀ ਸਿੱਖ ਤਾਕਤਾਂ ਤੋਂ ਬਚਿਆ ਹੁੰਦਾ, ਬੀਜੇਪੀ ਤੋਂ ਦੂਰ ਹੁੰਦਾ, ਭਾਗਵੇਂ ਬ੍ਰਿਗੇਡ ਤੋਂ ਦੂਰ ਹੁੰਦਾ, ਉਹਨੂੰ ਫਿਰ ਆਹ ਜਿਹੜੇ ਟੁੱਚਲ ਕੰਮ ਨੇ ਜਿਨ੍ਹਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉੱਡੀਆਂ, ਉਹ ਕਰਨ ਦੀ ਲੋੜ ਨਹੀਂ ਸੀ। ਫਿਰ ਸਮਝੌਤਾ ਕਿਹਦੇ ਨਾਲ ਹੋਣਾ ਸੀ? ਫਿਰ ਉਸ ਦਲਿਤ ਨਾਲ, ਉਸ ਬਸਪਾ ਨਾਲ ਸਮਝੌਤਾ ਪੰਜਾਬ 'ਚ ਹੋਣਾ ਸੀ। ਬਸਪਾ ਮਜ਼ਬੂਤ ਕਰਦੇ, ਕਿਉਂ? ਕਿਉਂਕਿ ਗੁਰਬਾਣੀ ਦੇ ਫਲਸਫੇ ਅਨੁਸਾਰ ਅਸੀਂ ਦੱਬੇ ਕੁਚਲੇ ਦਰੜੇ ਹੋਏ ਲੋਕਾਂ ਦੀ ਆਵਾਜ਼ ਬਣਨਾ। ਫਿਰ ਸਾਡਾ ਤਾਲਮੇਲ ਬਾਹਮਣਵਾਦ ਨਾਲ ਗੁੜਚ ਹੋਈ ਬੀਜੇਪੀ ਨਾਲ ਨਹੀਂ ਸੀ ਹੋਣਾ। ਫਿਰ ਪੰਜਾਬ ਦੇ ਵਿੱਚ ਬੀਜੇਪੀ ਮਜ਼ਬੂਤ ਨਹੀਂ ਸੀ ਹੋਣੀ, ਫਿਰ ਬਸਪਾ ਮਜ਼ਬੂਤ ਕਰਦੇ, ਪੰਜਾਬ ਦੀ ਬਸਪਾ। ਫਿਰ ਉਹਨਾਂ ਨੂੰ ਕਦੇ ਵੀ ਆਹ ਕੁਛ ਨਹੀਂ ਸੀ ਹੋਣਾ। ਬਸਪਾ ਵਾਲਿਆਂ ਨੇ ਸਾਧ ਰਾਮਾਨੰਦ ਨੂੰ ਜਾਂ ਹੋਰਾਂ ਨੂੰ ਕਹਿਣਾ ਸੀਗਾ ਵੀ ਸਿੱਖ ਸਾਡੀ ਇੰਨੀ ਇੱਜ਼ਤ ਕਰਦੇ ਆ, ਕਿਉਂ ਸਾਨੂੰ ਇਹੋ ਜਿਹੇ ਕੰਮ ਤੁਸੀਂ ਕਰਦੇ ਹੋ ਜਿਨ੍ਹਾਂ ਨਾਲ ਸਿੱਖ ਜਜ਼ਬਾਤ ਦੀ ਹੇਠੀ ਹੁੰਦੀ ਆ। ਨਾ ਉਹ ਉੱਥੇ ਬਿਆਨਾਂ ਦੇ ਵਿੱਚ ਘਟਨਾਕ੍ਰਮ ਵਾਪਰਦਾ, ਨਾ ਇਸ ਤਰ੍ਹਾਂ ਦੇ ਡੇਰੇ ਉਪਜਦੇ, ਨਾ ਉਹ ਸਿਸਟਮ ਖੜਾ ਹੁੰਦਾ ਜਿਹੜਾ ਅੱਜ ਪੰਜਾਬ ਦੀ ਧਰਤੀ ਉੱਤੇ ਦਲਿਤਾਂ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਖੜਾ ਕਰ ਰਿਹਾ। ਪੰਜਾਬ ਦੀ ਧਰਤੀ ਉੱਤੇ ਉਹ ਦਲਿਤ ਵੋਟ ਬੈਂਕ ਜੇ ਸਿੱਖ ਇਜ਼ਮ ਦਾ ਹਿੱਸਾ ਬਣਦਾ, ਸਿੱਖੀ ਦੀ ਵੀ ਸ਼ਾਨ ਵੱਧਦੀ, ਪੰਜਾਬ ਦਾ ਦਲਿਤ ਵੀ ਬ੍ਰਾਹਮਣਵਾਦ ਦਾ ਏਜੰਟ ਨਾ ਬਣਦਾ, ਜਿਵੇਂ ਕਿ ਅੱਜ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨਾਲ ਕੀ ਖੇਡ ਖੇਡੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਕੌਮ ਦਾ, ਪੰਜਾਬ ਦਾ ਸਾਰਾ ਨਕਸ਼ਾ ਤੁਹਾਡੇ ਸਾਹਮਣੇ ਆ। ਇੱਕ ਪਾਸੇ ਸਿੱਖਾਂ ਦੇ ਵਿੱਚੋਂ ਜੱਟਾਂ ਨੂੰ ਪੰਪ ਮਾਰਨ ਵਾਲਾ ਸਿਸਟਮ ਚੱਲ ਰਿਹਾ ਕਿ ਤੁਸੀਂ ਡੁੱਬ ਗਏ, ਮਾਰੇ ਗਏ, ਲੁੱਟੇ ਗਏ, ਆਓ ਮੈਦਾਨ 'ਚ।
ਭੜਕਾਇਆ ਜਾ ਰਿਹਾ। ਦੂਜੇ ਪਾਸੇ ਇੱਕ ਸਿਸਟਮ ਉਹ ਚੱਲ ਰਿਹਾ, ਅੱਡ ਅੱਡ ਸ਼ਡਿਊਲਡ ਕਾਸਟ ਬਰਾਦਰੀਆਂ ਦੇ ਨਾਂ ਲੈ ਲੈ ਕੇ ਉਹਨਾਂ ਨੂੰ ਪੰਪ ਮਾਰਿਆ ਜਾ ਰਿਹਾ। ਸੋ ਜੱਟ ਅਤੇ ਗੈਰ ਜੱਟਾਂ ਨੂੰ ਲੜਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਜਿਹੜਾ ਸਿੱਖ ਧਰਮ ਲਈ ਵੀ ਤੇ ਪੰਜਾਬ ਲਈ ਵੀ ਖਤਰਨਾਕ ਆ। ਇਹ ਹੋਣਾ ਹੀ ਨਹੀਂ ਸੀ ਜੇ ਕਿਤੇ ਅਕਾਲੀ ਦਲ ਪੰਥਕ ਬਣਿਆ ਰਹਿੰਦਾ, ਸਾਰੇ ਗੁਰਸਿੱਖ ਪਿਆਰੇ ਇਸ ਧਿਰ ਦਾ ਹਿੱਸਾ ਹੁੰਦੇ ਤੇ ਉਹ ਸਿੱਖ ਇਜ਼ਮ ਨੂੰ ਨਾਲ ਲਾ ਕੇ ਰੱਖਦੇ। ਮਾਨ ਨੂੰ ਜੇ ਆਹ ਪਿਛਲੀਆਂ ਇਲੈਕਸ਼ਨਾਂ ਮੌਕੇ ਸੁਖਬੀਰ ਬਾਦਲ ਦੀ ਜੁਡਲੀ ਉਹਦੇ ਘਰੇ ਜਾਣ ਕੇ ਕਹਿ ਸਕਦੀ ਆ ਕਿ ਤੁਸੀਂ ਜੀ ਇਲੈਕਸ਼ਨ ਨਾ ਲੜਿਓ ਸੰਗਰੂਰ ਵਾਲੀ, ਤੇ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਕਾਹਤੋਂ ਨਹੀਂ ਜੱਫੀ ਪੈ ਸਕਦੀ। ਮਾਨ ਨੂੰ ਨਾਲ ਲੈਂਦੇ, ਪਾਰਟੀ ਦਾ ਸਰਪ੍ਰਸਤ ਬਣਾ ਦਿੰਦੇ, ਉਸ ਸਤਿਕਾਰਤ ਹਸਤੀ ਤੇ ਸ਼ਖਸੀਅਤ ਤੇ ਉਹਨੂੰ ਰੱਖਦੇ, ਚਲੋ ਉਹਨੂੰ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਭੇਜਦੇ ਰਹਿੰਦੇ ਪੰਜਾਬ ਤੋਂ। ਤੇ ਜਿਹੜੇ ਬਾਕੀ ਸਾਡੇ ਖਾਲਿਸਤਾਨੀ ਧਿਰਾਂ ਧੜੇ ਆ, ਜਿਹੜੇ ਇਲੈਕਸ਼ਨ ਸਿਸਟਮ 'ਚ ਨਹੀਂ ਯਕੀਨ ਰੱਖਦੇ, ਉਹਨਾਂ ਨੂੰ ਵੀ ਇੱਕ ਸਿਸਟਮ ਦੇ ਵਿੱਚ ਸੈਟੀਸਫਾਈ ਕੀਤਾ ਜਾ ਸਕਦਾ ਸੀ। ਕੌਮ ਦੀ ਲੜਾਈ ਵੀ ਅੱਗੇ ਤੋਰਦੇ ਰਹਿੰਦੇ। ਤੁਸੀਂ ਕਦੇ ਤਾਮਿਲਨਾਡੂ ਦੀ, ਮਹਾਰਾਸ਼ਟਰ ਦੀ, ਕਰਨਾਟਕਾ ਦੀ, ਉੜੀਸਾ ਦੀ ਸਿਆਸਤ ਨੂੰ ਸਮਝੋ। ਉੱਥੇ ਉਹ ਬੀਜੇਪੀ ਤੇ ਕਾਂਗਰਸ ਵਾਲਿਆਂ ਦੇ ਛੇਤੀ ਕਿਤੇ ਪੈਰ ਨਹੀਂ ਲੱਗਣ ਦਿੰਦੇ। ਹੁਣ ਤਾਂ ਹਾਲਾਤ ਬਦਲ ਗਏ, ਹੁਣ ਤਾਂ ਬੀਜੇਪੀ ਦੇ ਸਾਧਨ ਸਰੋਤ ਵੱਧ ਗਏ, ਪਰ ਇੱਕ ਟਾਈਮ ਸੀ ਜਦੋਂ ਉੱਥੇ ਦੀਆਂ ਲੋਕਲ ਸਥਾਨਕ ਧਿਰਾਂ ਧੜੇ ਹੀ ਜਿੱਤਦੇ ਸੀ। ਅੱਜ ਸਾਡੀ ਜਿਹੜੀ ਕੌਮ ਦੀ ਹਾਲਤ ਹੈ, 1947 ਮੌਕੇ ਤਾਂ ਜਿਹੜੀ ਆਪਾਂ ਖੇ ਪਾਉਣੀ ਸੀ ਸਿਰ ਪਾਈ, ਆ ਬਾਅਦ ਵਿੱਚ ਬਾਦਲ ਜੁੰਡਲੀ ਨੇ ਤਾਂ ਸਿਰੇ ਗੱਲ ਲਾਤੀ। ਅੱਜ ਕੋਈ ਤੰਦ ਤਾਣੀ ਦਿਖਦੀ ਨਹੀਂ, ਤੇ ਜੇ ਅੱਜ ਕੋਈ ਸੱਚ ਬੋਲਦਾ ਤਾਂ ਬਾਦਲ ਦੇ ਚਮਚੇ ਕਹਿੰਦੇ ਆ ਜੀ ਹਾਏ ਉਹਨੂੰ ਮਰੇ ਉਹਨੂੰ ਤਾਂ ਬਖਸ਼ ਦਿਓ। ਕੱਲ ਭਗਵੰਤ ਮਾਨ ਦੀ ਵੀਡੀਓ ਘੁੰਮ ਰਹੀ ਸੀ, ਮੈਂ ਕੱਲ ਵੀ ਗੱਲ ਕੀਤੀ ਸੀ, ਕਹਿੰਦੇ ਆ ਵੀ ਲੋਕ ਕਹਿੰਦੇ ਹੁੰਦੇ ਆ ਵੀ ਕੋਈ ਨਾਲ ਨਹੀਂ ਲੈ ਕੇ ਜਾਂਦਾ, ਬਾਦਲ ਨਾਲ ਅਕਾਲੀ ਦਲ ਲੈ ਤਾਂ ਗਿਆ। ਬਾਦਲ ਕਹਿੰਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇਣਾ, ਤੇ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਹੁੰਦਿਆਂ ਹੀ ਐਂਟੀ ਸਿੱਖ ਤਾਕਤਾਂ ਰਾਜ ਪ੍ਰਬੰਧ 'ਚ ਦਾਖਲ ਹੋ ਗਈਆਂ ਸੀ। ਉਹਨਾਂ ਦੇ ਚਲਾਣੇ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਆਪਾਂ ਨਿੱਤ ਚੀਕਾਂ ਮਾਰਦੇ ਹਾਂ, ਚਾਹੇ ਉਹ ਬਲੈਕ ਪ੍ਰਿੰਸ ਫਿਲਮ ਰਾਹੀਂ ਮਹਾਰਾਜਾ ਦਲੀਪ ਸਿੰਘ ਵਾਲਾ ਪ੍ਰਸੰਗ ਆ, ਤੇ ਚਾਹੇ ਦੁਖੀਏ ਮਾਂ ਪੁੱਤ ਪੜ੍ਹ ਲਓ ਮਹਾਰਾਣੀ ਜਿੰਦਾ ਵਾਲਾ। ਇਹ ਸਾਰੇ ਭਾਣੇ ਵਾਪਰੇ ਤਾਂ ਉਦੋਂ ਸੀ ਨਾ, ਜਿਨ੍ਹਾਂ ਦਾ ਮੁੱਢ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਵੱਜ ਗਿਆ, ਜਦੋਂ ਤੇਜਾ ਸਿੰਘ ਤੇ ਲਾਲ ਸਿੰਘ ਵਰਗੇ, ਧਿਆਨ ਸਿੰਘ ਡੋਗਰੇ ਵਰਗੇ ਉਹ ਅੰਦਰ ਬਾੜ ਲਏ। ਅੱਜ ਇਹੀ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਵਾਲਾ ਕੰਮ ਬਾਦਲ ਸਾਹਿਬ ਕਰਕੇ ਆਓ ਗਏ। ਅੱਜ ਹੁਣ ਕੌਮ ਦੇ ਵਿੱਚ ਇੰਨੀ ਕੁ ਦੂਰੀ, ਦਫੇੜ, ਨਫ਼ਰਤ, ਵਿਰੋਧ ਆ, ਜਿਹੜਾ ਸੱਚ ਬੋਲਦਾ ਉਹਨੂੰ ਨਫ਼ਰਤ, ਕਿਉਂਕਿ ਬਾਦਲਾਂ ਕੋਲੇ ਅੱਜ ਵੀ ਸਾਧਨ ਸਾਰਿਆਂ ਨਾਲੋਂ ਜ਼ਿਆਦਾ ਨੇ। ਸਭ ਤੋਂ ਗੰਦੀ ਗਾਲ ਉਹ ਕੱਢ ਸਕਦੇ ਆ ਜੀ, ਸੋਸ਼ਲ ਮੀਡੀਆ ਤੇ ਪੈਸੇ ਦੇ ਕੇ ਬੰਦੇ ਰੱਖੇ ਹੋਏ ਨੇ ਲੋਕਾਂ ਨੂੰ ਭੌਂਕਣ ਲਈ। ਹੁਣ ਇਹਦੇ ਨਾਲ ਗੱਲ ਕਰੋ, ਜਿਹੜੇ ਇੱਥੇ ਨਿੱਤ ਬਾਦਲ ਦੇ ਚਮਚੇ ਚੀਕਾਂ ਮਾਰਦੇ ਹੁੰਦੇ ਆ। ਆ ਅਜੀਤ ਅਖਬਾਰ ਨੇ ਲਿਖਿਆ ਕਿ ਤਖਤਾਂ ਦਾ ਇਹ ਟਕਰਾਅ ਜਿਹੜਾ ਹੈ, ਇਹ ਅਸਲ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਟਕਰਾਅ। ਤਖਤਾਂ ਰਾਹੀਂ, ਤਖਤਾਂ ਨੂੰ ਮੋਹਰਾ ਬਣਾ ਕੇ ਬੀਜੇਪੀ ਤੇ ਅਕਾਲੀ ਦਲ ਲੜ ਰਹੇ ਨੇ। ਮੰਨ ਲੈਂਦੇ ਆ ਅਕਾਲੀ ਦਲ ਦਾ ਕਸੂਰ ਕੋਈ ਨਹੀਂ, ਪਰ ਆ ਬੀਜੇਪੀ ਨੂੰ ਇੰਨਾ ਮਜ਼ਬੂਤ ਕੀਤਾ ਕਿਹਨੇ? ਕਦੇ ਕਿਸੇ ਦੁਸ਼ਮਣ ਨੂੰ ਕੋਈ ਇਸ ਤਰ੍ਹਾਂ ਤਾਕਤ ਦਿੰਦਾ ਹੁੰਦਾ? ਇਹ ਕਿਹੋ ਜੀ ਕਮਲੀ ਸਿਆਸਤ ਵਾ। ਤੇ ਜਿਹੜਾ ਸਾਡੀ ਕੌਮ ਦਾ ਘਾਣ ਹੋਇਆ ਇਹਨਾਂ ਦੀ ਸਿਆਸਤ ਕਰਕੇ, ਤੇ ਇਹਨਾਂ ਨੂੰ ਜੇ ਕੋਈ ਰਾਹ ਦਿਖਾਉਂਦਾ, ਆ 2 ਦਸੰਬਰ ਨੂੰ ਇਹਨਾਂ ਨੂੰ ਰਾਹ ਦਿਖਿਆ ਸੀ, ਬੜਾ ਸੌਖਾ ਰਾਹ ਸੀ। ਜੇਕਰ ਮੇਰੇ ਤੋਂ ਕੋਈ ਕਰਤੂਤ ਹੋ ਜੇ, ਕੋਈ ਮਾੜੀ ਗੱਲ ਹੋ ਜੇ, ਸਾਡੇ ਧਰਮ ਦੇ ਅਸੂਲ ਬੜੇ ਵਧੀਆ ਨੇ। ਮੈਂ ਇੱਥੇ ਆ ਖੱਬਾ ਪਿਆ ਕਿਤਾਬਾਂ ਦਾ ਸਰਤਾ ਮੁਕਤਾ ਰੀਪ੍ਰਿੰਟ ਨੇ ਹਿੰਦੂਆਂ ਦੇ, ਉਹ ਇੱਕ 25-30 ਕਿਤਾਬਾਂ ਦਾ ਸੈੱਟ ਬਣਾ ਕੇ ਰੱਖਿਆ ਹੋਇਆ, ਜਿਹਦੇ ਚ ਹਿੰਦੂ ਧਰਮ ਦੇ ਬਾਰੇ ਜਿੰਨੇ ਵੀ ਨੈਗੇਟਿਵ ਲੇਖ ਨੇ ਉਹ ਸਾਰੇ ਇਕੱਠੇ ਕਰਕੇ ਛਾਪੇ ਆ ਉਹਨਾਂ ਨੇ। ਉਹਦੇ ਮੂਹਰੇ 3-4 ਪੇਜਾਂ ਦਾ ਐਡੀਟੋਰੀਅਲ ਆ, ਉਹ ਚ ਲਿਖਿਆ ਹੋਇਆ ਵੀ ਜੀ ਐਡੇ ਹੀ ਹਿੰਦੂ ਘੈਂਟ ਸੀ ਤਾਂ ਹਮ ਬਾਰ-ਬਾਰ ਹਾਰ ਤੇ ਕਿਉਂ ਰਹੇ, ਸਾਡੇ ਜੁੱਤੀਆਂ ਕਿਉਂ ਪੈਂਦੀਆਂ ਰਹੀਆਂ। ਬਹੁਤ ਚੰਗਾ ਲੇਖ ਆ ਉਹਨਾਂ ਦਾ ਲਿਖਿਆ ਆਪਦੇ ਪੱਖ। ਉਹਦੇ ਚ ਇੱਕ ਗੱਲ ਥਾਂ ਤੇ ਲਿਖਿਆ ਹੋਇਆ ਬਈ ਸਾਡੇ ਧਾਰਮਿਕ ਮਲਾਣਿਆਂ ਨੇ, ਸਾਡੇ ਪੁਜਾਰੀ ਸ਼੍ਰੇਣੀ ਨੇ, ਬਾਹਮਣਾਂ ਦੀ ਨੇ ਇਹ ਜਿਹੜੀ ਗੱਲ ਫੈਲਾਤੀ ਕਿ ਜੇਕਰ ਮਲੇਸ਼ ਦਾ ਹੱਥ ਲੱਗ ਗਿਆ ਤੁਸੀਂ ਪਲੀਤ ਹੋ ਜਾਓਗੇ, ਪਤਿਤ ਹੋ ਜਾਓਗੇ। ਇਹ ਗੱਲ ਨੇ ਸਾਨੂੰ ਬਹੁਤ ਮਾਰਿਆ, ਕਿਉਂਕਿ ਜੰਗਾਂ ਯੁੱਧਾਂ ਮੌਕੇ ਜਿਹੜਾ ਬਾਹਰੋਂ ਆਏ ਧਾੜਵੀ ਸੀ, ਮੁਸਲਮਾਨ ਹੁੰਦੇ ਸੀ, ਇਸਲਾਮ ਨੂੰ ਮੰਨਣ ਵਾਲੇ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਹਥਿਆਰ ਨਾਲ ਮਾਰਨ ਦੀ ਲੋੜ ਹੀ ਨਹੀਂ,
ਇਹਨਾਂ ਨੂੰ ਤਾਂ ਇਹ ਬਿਪਤਾ ਪਈ ਰਹਿੰਦੀ ਹੈ ਜੰਗ ਦੇ ਵਿੱਚ ਭਾਰਤੀ ਫੌਜੀਆਂ ਨੂੰ, ਬਈ ਕਿਤੇ ਇਹਨਾਂ ਦਾ ਹੱਥ ਨਾ ਲੱਗ ਜੇ, ਕਿਉਂਕਿ ਮਰੇ ਹੋਏ ਦਾ ਤਾਂ ਮਰ ਗਿਆ ਖੜਾ ਛੁਡਾ ਗਿਆ, ਜਿਹੜਾ ਜਿਉਂਦਾ ਹਿੰਦੂ ਫੌਜੀ ਹੈ ਉਹਦਾ ਨਰਕ ਵਾ, ਕਿਉਂਕਿ ਬਾਅਦ ਵਿੱਚ ਉਹਨੂੰ ਕਹਿਣਗੇ ਤੂੰ, ਤੇਰੀ ਤਾਂ ਹੁਣ ਗਤੀ ਨਹੀਂ ਹੋਣੀ, ਤੇਰਾ ਕੋਈ ਛੁਟਕਾਰਾ ਹੀ ਨਹੀਂ, ਤੈਨੂੰ ਮਲੇਸ਼ ਦਾ ਹੱਥ ਲੱਗ ਗਿਆ, ਤੂੰ ਖਤਮ। ਇਹੋ ਜਿਹੀਆਂ ਗੱਲਾਂ ਸਾਰੀਆਂ ਪੜ੍ਹਨ ਤੋਂ ਬਾਅਦ ਮੈਨੂੰ ਉਦੋਂ ਪਤਾ ਲੱਗਿਆ ਸਾਡੇ ਧਰਮ ਦੀ, ਸਿੱਖ ਰਹਿਤ ਮਰਿਆਦਾ ਦੀ, ਸਾਡੇ ਸਿੱਖ ਫਲਸਫੇ ਦੀ ਸ਼ਾਨ ਕਿੱਡੀ ਆ। ਕਿੱਡਾ ਵੀ ਪਾਪ ਗੁਨਾਹ ਹੋਵੇ ਗੁਰੂ ਬਖਸ਼ਣ ਨੂੰ ਤਿਆਰ ਆ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਗੁਰੂ ਸਾਹਿਬ ਸਿੱਧਾ ਸਪਸ਼ਟ ਪੰਜਾਬੀ ਚ ਕਿ ਜੇ ਇੱਕ ਕਦਮ ਗੁਰੂ ਵੱਲ ਪੱਟੋ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ, ਕਰੋੜਾਂ ਪੈਂਡੇ ਅੱਗੇ ਗੁਰੂ ਤੁਹਾਡੇ। ਉਹ ਜਿਹੜਾ ਪਾਪੀ, ਅਧਰਮੀ, ਮਾੜੇ ਤੋਂ ਮਾੜਾ ਬੰਦਾ ਹੈ, ਜਦੋਂ ਉਹ ਅਕਾਲ ਤਖਤ ਦੇ ਸਨਮੁਖ ਹੋ ਕੇ ਸੱਚੇ ਦਿਲੋਂ ਮੰਗਦਾ ਨਾ ਮਾਫੀ, ਫਿਰ ਮੁੜ ਕੇ ਉਹਦੀ ਕੋਈ ਗੱਲ ਨਹੀਂ ਕਰਦਾ, ਚਾਹੇ ਉਹ ਸਿਆਸਤ ਵਿੱਚੋਂ ਹੀ ਕਰੇ। ਤੁਹਾਡੇ ਸਾਹਮਣੇ ਆ, ਜਦੋਂ ਬਰਨਾਲੇ ਦੇ ਹਮ ਪਾਪੀ ਤੂੰ ਬਖਸ਼ਣਹਾਰ ਵਾਲੀ ਤਖਤੀ ਗਲ ਚ ਪਾ ਕੇ ਖੰਭੇ ਨਾਲ ਬੰਨ ਕੇ ਉਹਨੂੰ ਤਨਖਾਹ ਲਾਈ ਗਈ, ਉਦੋਂ ਬਾਅਦ ਮੁੜ ਕੇ ਕਿਸੇ ਨੇ ਉਹਦੀ ਉਹ ਗੱਲ ਨਹੀਂ ਚਿਤਾਰੀ, ਕਿਉਂਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਉਹ ਗੱਲ ਬਾਰ-ਬਾਰ ਚਿਤਾਰੀ ਨਹੀਂ ਜਾ ਸਕਦੀ ਜਿਹਦਾ ਫੈਸਲਾ ਅਕਾਲ ਤਖਤ ਤੋਂ ਤਨਖਾਹ ਭੁਗਤ ਕੇ ਹੋ ਗਈ। ਬਾਦਲ ਪਰਿਵਾਰ ਨੂੰ, ਬਾਦਲ ਜੁੰਡਲੀ ਨੂੰ ਸ਼ਰਮ ਨਹੀਂ ਆਈ ਹੈਗੀ ਵੀ ਜਿੱਦਣ ਤੁਹਾਨੂੰ 2 ਦਸੰਬਰ ਨੂੰ ਰਾਹ ਮਿਲ ਗਿਆ ਸੀ, ਇਸ ਰਾਹ ਤੇ ਚੱਲਦੇ ਤੇ ਕੌਮ ਨੂੰ ਇਕੱਠਾ ਕਰਦੇ। 1986, 87, 88 ਦੇ ਅਖਬਾਰਾਂ ਪੜ੍ਹ ਕੇ ਚੇਤਾ ਆਉਂਦਾ ਕਿ ਕਿਵੇਂ ਉਸ ਵੇਲੇ ਦੇ ਜਥੇਦਾਰ ਸਾਹਿਬਾਨ ਸਾਰੇ ਅਕਾਲੀ ਧੜਿਆਂ ਨੂੰ ਇਕੱਠੇ ਕਰਨ ਦੇ ਵਿੱਚ ਲੱਗੇ ਰਹਿੰਦੇ ਸੀ, ਪਰ ਬਾਦਲ ਜੁੰਡਲੀ ਉਦੋਂ ਵੀ ਗੰਦ ਪਾਉਂਦੀ ਸੀ। ਤੇ 1994-95 ਚ ਜਦੋਂ ਅਕਾਲੀ ਦਲ ਅੰਮ੍ਰਿਤਸਰ ਬਣਿਆ, ਉਦੋਂ ਵੀ ਬਾਦਲ ਹੋਣਾ ਨੇ ਵੱਖਰੀ ਜਫਲੀ ਬਜਾਈ। ਹੁਣ ਵੀ ਜੇ ਕਿਤੇ 2 ਦਸੰਬਰ ਵਾਲੀ ਸਾਰੀ ਗੱਲ ਹੁਕਮਨਾਮੇ ਨੂੰ ਪੂਰਨ ਰੂਪ ਚ ਮੰਨ ਲਿਆ ਜਾਂਦਾ, ਤਾਂ ਹੋ ਸਕਦਾ ਕੋਈ ਭਵਿੱਖ ਦਾ ਇੱਕ ਇਹੋ ਜਿਹਾ ਅਕਾਲੀ ਦਲ ਬਣਦਾ ਜਿਹਦੇ ਵਿੱਚ ਜਿਹੜੇ ਅੱਡ-ਅੱਡ ਨਿੱਕੇ ਮੋਟੇ ਧੜੇ ਧਿਰਾ ਬਣਾ ਕੇ ਕੋਈ 50 ਬੰਦੇ ਲਈ ਫਿਰਦਾ, ਕੋਈ 15, ਕੋਈ 500, ਸਾਰੇ ਇਕੱਠੇ ਹੋ ਕੇ ਇੱਕ ਵੱਡੀ ਤਾਕਤ ਬਣ ਕੇ ਦਿੱਲੀ ਨੂੰ ਲਲਕਾਰਦੇ। ਆਪ ਵਾਲੇ ਇੱਥੇ ਸਾਰੇ ਖਤਮ ਕੀਤੇ ਗਏ। ਜੇ ਇੰਡੀਅਨ ਸਿਸਟਮ ਦੇ ਅੰਦਰ ਅੰਦਰ ਵੀ ਸਿਆਸਤ ਕਰਨੀ ਆ ਤਾਂ ਸਿੱਖਾਂ ਨੂੰ ਟੁਕੜਿਆਂ 'ਚ ਵੰਡ ਕੇ ਕਰਨੀ ਹੈ, ਸਿੱਖਾਂ ਨੂੰ ਇਕੱਠੇ ਰਹਿ ਕੇ ਕਰਨੀ ਹੈ ਸਿਆਸਤ। ਉਹ ਸਿਆਸਤ ਵਾਲਾ ਰਾਹ ਕਿਹਨੇ ਬੰਦ ਕੀਤਾ? ਉਹ ਬਾਦਲ ਜੁੰਡਲੀ ਨੇ ਕੀਤਾ। ਤੇ ਇਸ ਮਾਹੌਲ ਦੇ ਵਿੱਚ ਜੋ ਕੁਝ ਵਾਪਰ ਰਿਹਾ, ਉਹ ਸਾਰੇ ਕਾਸੇ ਦਾ ਦੋਸ਼ੀ ਇੱਕੋ ਇੱਕ ਪਰਿਵਾਰ ਆ, ਇਹ ਬਾਦਲ ਪਰਿਵਾਰ। ਆ ਜਿਹੜੀਆਂ ਪੱਗਾਂ ਲੈ ਰਹੀਆਂ ਨੇ, ਨਹੀਂ ਪੰਜਾਬ ਦੀ ਧਰਤੀ ਉੱਤੇ ਜੇਕਰ ਇੱਕ ਟ੍ਰੈਂਡ ਸੈੱਟ ਹੋ ਜਾਵੇ, ਜਦੋਂ ਰਾਜ ਭਾਗ ਆਉਂਦਾ ਨਾ ਕਿਸੇ ਦਾ, ਉਹ ਇੱਕ ਟ੍ਰੈਂਡ ਸੈੱਟ ਕਰ ਜਾਂਦਾ ਬਈ ਇੱਥੇ ਆਹ ਨਹੀਂ ਚੱਲਦਾ। ਇੱਥੇ ਫਿਰ ਹਰੇਕ ਨੂੰ ਪਤਾ ਹੋਣਾ ਸੀ ਵੀ ਇੱਥੇ ਜੋ ਮਰਜ਼ੀ ਹੋ ਜਾਏ, ਕਿਸੇ ਸਰਦਾਰ ਦੀ ਪੱਗ ਨੂੰ ਹੱਥ ਨਹੀਂ ਪਾਉਣਾ। ਇੱਥੇ ਤਾਂ ਕੀ ਆਲੇ ਦੁਆਲੇ ਦੇ ਰਾਜਾਂ 'ਚ ਅੱਜ ਕੀ ਆ, ਅੱਜ ਹਰਿਆਣੇ ਵਾਲੇ ਸਾਨੂੰ ਕਹਿੰਦੇ ਆ ਆਓ ਇੱਧਰ ਕਿਸਾਨ ਸੰਘਰਸ਼ ਮੌਕੇ ਜਾਂ ਹੋਰਨਾਂ ਮੌਕਿਆਂ ਤੇ ਦਿਖਾਉਂਦੇ ਆ ਨਾ ਵੀ ਪੰਜਾਬੀਓ ਛਿੱਤਰ ਫੇਰਾਂਗੇ। ਹਿਮਾਚਲ ਵਾਲੇ ਆਏ ਇੱਕ ਦਿਨ ਘੇਰ ਕੇ ਖੜ ਜਾਂਦੇ ਆ ਸਾਡੇ ਮੁੰਡਿਆਂ ਨੂੰ। ਆ ਕਸ਼ਮੀਰ ਵਾਲੇ ਨਹੀਂ ਮਾਣ, ਜਿਨ੍ਹਾਂ ਦੀ ਹਮੇਸ਼ਾ ਬਾਹ ਫੁੜੀ ਆ। ਪਿਛਲੇ ਦਿਨੀ ਉਮਰ ਅਬਦੁੱਲਾ ਬੋਲ ਰਿਹਾ ਸੀਗਾ ਪੰਜਾਬ ਦੇ ਖਿਲਾਫ ਪਾਣੀ ਵਾਲੇ ਮਸਲੇ ਤੇ ਆਸ ਕੀਤੇ ਰੱਖੀ ਫਿਰਦੇ ਆ ਆਪਾਂ ਆਮ ਆਦਮੀ ਪਾਰਟੀ ਵਾਲਿਆਂ ਤੇ। ਇਹ ਤਾਂ ਵਿਚਾਰੇ ਮਜਮੇਵਾਜ ਜੇ ਬੰਦੇ ਆ, ਇਹਨਾਂ ਦੀ ਕੋਈ ਅਖਲਾਕੀ ਜਾਂ ਵੱਡੀ ਕੋਈ ਸੋਚ ਨਹੀਂ ਹੈ। ਤਾਂ ਇਹ ਆਪਾਂ ਨੂੰ ਕੀ ਲਈ ਬੈਠੇ? ਇਹੋ ਜਿਹੇ ਮਾਹੌਲ ਵਿੱਚ ਜੋ ਕੁਝ ਵਾਪਰ ਸਕਦਾ ਫਿਰ ਆ ਹੋ ਰਿਹਾ। ਅੱਜ ਇੱਕ ਅੰਮ੍ਰਿਤਸਰ ਤੋਂ ਖਬਰ ਲੱਗੀ ਆ ਅਖਬਾਰਾਂ 'ਚ, ਉਹਦੇ ਵਿੱਚ ਕੀ ਲਿਖਿਆ ਕਿ ਜੀ ਇੱਥੇ ਪੁਲਿਸ ਮੁਲਾਜ਼ਮਾਂ ਦੀ ਇੱਕ ਪੈਨਸ਼ਨ, ਜਿਹੜੇ ਪੁਲਿਸੀਏ ਨੇ ਜਿਹੜੇ ਪੈਨਸ਼ਨ ਤੇ ਆਏ ਹੋਏ ਨੇ, ਉਹਨਾਂ ਨੇ ਕੱਟ ਕੀਤਾ। ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਖੰਡ ਪਾਠ ਕੀਤਾ ਜੀ। ਅਖੰਡ ਪਾਠ ਵਿੱਚ ਕੀਰਤਨ ਵੀ ਹੋਇਆ ਤੇ ਕੀਰਤਨ ਤੋਂ ਬਾਅਦ ਚ ਅਰਦਾਸ ਹੋਈ ਤੇ ਇੱਥੇ ਇਸ ਗੱਲ ਦੇ ਲਈ ਅਖੰਡ ਪਾਠ ਕੀਤਾ ਵਾ, ਜੋਦੜੀ ਕੀਤੀ ਆ ਪੁਲਿਸੀਆਂ ਨੇ ਕਿ ਜੇਲ੍ਹਾਂ 'ਚ ਬੰਦ ਪੁਲਿਸ ਅਧਿਕਾਰੀਆਂ ਤੇ ਮੁਲਜ਼ਮਾਂ ਦੀ ਰਿਹਾਈ ਲਈ ਅਰਦਾਸ ਕਰਨੇ। ਆ ਨੌਵਾਂ ਲੰਬੀ ਚੌੜੀ ਖਬਰ ਲੱਗੀ ਆ ਅਜੀਤ ਅਖਬਾਰ। ਹੁਣ ਇਹ ਪੁਲਿਸ ਮੁਲਾਜ਼ਮ ਉਹ ਨੇ ਜਿਹੜੇ 1978 ਤੋਂ ਸਿੱਖਾਂ ਉੱਤੇ ਜ਼ੁਲਮ ਕਰਦੇ ਰਹੇ ਤੇ ਜਿਨ੍ਹਾਂ ਨੂੰ
ਇਸ ਮੁਲਕ ਦੇ ਨਿਜ਼ਾਮ ਨੇ, ਸਿਸਟਮ ਨੇ ਮੰਨਿਆ ਕਿ ਵਾਕਿਆ ਹੀ ਇਹਨਾਂ ਨੇ ਕਾਨੂੰਨ ਭੰਗ ਕੀਤਾ ਤੇ ਦੋਸ਼ੀ ਨੇ, ਤੇ ਇਹਨਾਂ ਨੇ ਸਿੱਖਾਂ ਦੇ ਉੱਤੇ ਵਧੀਕੀ ਕੀਤੀ ਆ, ਤੇ ਇਹਨਾਂ ਨੂੰ ਫੜ ਕੇ ਅੰਦਰ ਦਿਓ, ਇਹਨਾਂ ਦੇ ਅਹੁਦੇ ਖੋਹੋ ਤੇ ਇਹਨਾਂ ਨੂੰ ਸਜ਼ਾਵਾਂ ਦਿਓ। ਇਹਨਾਂ ਪੁਲਸੀਆਂ ਦੀਆਂ ਰਿਹਾਈ ਲਈ ਜਿਹੜੇ ਅਖੰਡ ਪਾਠ ਪਾਠੀ ਕਰਦੇ ਫਿਰਦੇ ਆ, ਇਹਨਾਂ ਪੁਲਸੀਆਂ ਦੀ ਰਿਹਾਈ ਲਈ ਜਿਹੜੇ ਅਰਦਾਸੀਏ ਅਰਦਾਸਾਂ ਕਰਦੇ ਫਿਰਦੇ ਆ, ਇਹਨਾਂ ਨੂੰ ਕੱਲ ਨੂੰ ਕਿਸੇ ਸ਼ਹੀਦ ਹੋਏ ਸਿੰਘ ਦੇ ਲੈ ਜਾਓ, ਉੱਥੇ ਵੀ ਆਹੀ ਪਾਠ ਕਰੇ ਆਉਣਗੇ, ਆਹੀ ਅਰਦਾਸ ਕਰੇ ਆਉਣਗੇ। ਇੱਥੇ ਵੀ ਕਿਸੇ ਬੁੱਚੜ ਪੁਲਸੀਏ ਦੇ KPS ਗਿੱਲ ਦੇ ਵੀ ਇੱਕ ਜਾ ਕੇ ਉਦੋਂ ਕਰਿਆ ਸੀਗਾ, ਉੱਥੇ ਵੀ ਪੜਿਆ ਹੈ ਜੀ, ਗੁਰਮੁਖ ਜਨਮ ਸਵਾਰ ਦਰਗੇ ਚੱਲੇ। ਜਦੋਂ ਸਾਡੇ ਮੇਰੇ ਮਿੱਤਰ ਬਲਵੰਤ ਸਿੰਘ ਗੋਪਾਲੇ ਨੇ ਤੇ ਮਨਾਵੇ ਵਾਲੇ ਸੱਜਣ ਨੇ, ਸਤਨਾਮ ਸਿੰਘ ਨੇ, ਮਨਾਵੇ ਨੇ, ਸਵਰਨੇ ਘੋਟਣੇ ਦੇ ਭੋਗ ਤੇ ਜਲੰਧਰ ਜਾ ਕੇ ਖੱਪ ਪਾਈ ਸੀ, ਵਿਰੋਧ ਕੀਤਾ ਸੀ, ਉਦੋਂ ਕਈ ਚੀਕਾਂ ਮਾਰਦੇ ਸੀ। ਪਰ ਉੱਥੇ ਇਹ ਜੇ ਰੌਲਾ ਨਾ ਪੈਂਦਾ, ਉੱਥੇ ਵੀ ਫਿਰ ਅਰਦਾਸ ਇਹੀ ਕਰਨੀ ਸੀ ਕਿ ਇਹ ਜੀ ਗੁਰਸਿੱਖ ਪਿਆਰਾ ਆਪਦੇ ਵੱਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਭੋਗ ਕੇ ਇਹਨੂੰ ਆਪਦੇ ਚਰਨਾਂ ਚ ਨਿਵਾਸ ਬਖਸ਼ੋ। ਆ ਕੀ ਸਾਡੇ ਧਰਮ ਚ ਹੋ ਰਿਹਾ ਜੀ? ਜਿਹੜੇ ਜ਼ਾਲਮ ਨੇ ਉਹਨਾਂ ਲਈ ਵੀ ਉਹੀ ਅਰਦਾਸ, ਤੇ ਜ਼ੁਲਮ ਦਾ ਸ਼ਿਕਾਰ ਹੋਏ ਬੇਦੋਸ਼ੇ ਸਿੱਖਾਂ ਉਹਨਾਂ ਲਈ ਵੀ, ਜਿਨ੍ਹਾਂ ਨੇ ਨਿੱਕੇ ਨਿੱਕੇ ਮਾਸੂਮ ਬੱਚੇ ਕਤਲ ਕੀਤੇ, ਤੇ ਉਸੇ ਮਾਸੂਮ ਬੱਚੇ ਦੇ ਭੋਗ ਤੇ ਜਾ ਕੇ ਵੀ ਆ ਉਹੀ ਕਿ ਇਹ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਣਾ ਚਾਹੀਦਾ ਸੀ ਕਿ ਸਿੱਖੀ ਦੇ ਦੁਸ਼ਮਣ ਰਹੇ ਲੋਕਾਂ ਨਾਲ ਕਿਵੇਂ ਨਜਿੱਠਣਾ। ਪਰ ਕਰਨਾ ਕੀ ਨੇ ਸੀ? ਜੇ ਬਾਦਲ ਕੇ ਅਕਲ ਵਾਲੇ ਹੁੰਦੇ ਤਾਂ ਹੀ ਇਹ ਗੱਲਾਂ ਹੁੰਦੀਆਂ। ਇਹ ਤਾਂ ਉੱਥੇ ਪਰਮਰਾਜ ਉਮਰੇ ਨੰਗਲ ਤੇ ਆ ਸਵੇਦ ਸੈਣੀ ਵਰਗਿਆਂ ਨੂੰ ਲਈ ਫਿਰਦੇ ਜੀ। ਕੀ ਕਰਾਂ? ਇਸ ਮਾਹੌਲ ਦੇ ਵਿੱਚ ਤੁਸੀਂ ਸੋਚੋ ਕਿ ਜਦੋਂ ਸਾਡੇ ਸੱਜਣ ਗੁਰਬਖਸ਼ ਸਿੰਘ ਖਾਲਸਾ ਨੇ ਤੇ ਬਾਬਾ ਸੂਰਤ ਸਿੰਘ ਨੇ ਭੁੱਖ ਹੜਤਾਲਾਂ ਕੀਤੀਆਂ, ਆਹੀ ਪੁਲਸੀਏ ਸੀ ਜਿਹੜੇ ਅੱਜ ਅਰਦਾਸਾਂ ਕਰਦੇ ਫਿਰਦੇ ਆ, ਜਿਹੜੇ ਉੱਥੇ ਸਿੱਖਾਂ ਦੇ ਉੱਤੇ ਛਿੱਤਰ ਫੇਰਦੇ ਰਹੇ। ਇੱਥੇ ਇੱਕ ਵਾਰੀ ਅੰਮ੍ਰਿਤਸਰ ਤੋਂ ਜਾਣਾ ਸੀ ਨਗਰ ਕੀਰਤਨ, ਉੱਥੇ ਨੂੰ ਮਾਰਚ ਕੱਢਣਾ ਸੀ, ਇੱਥੇ ਦਰਬਾਰ ਸਾਹਿਬ ਤੋਂ ਬਾਹਰ ਜੋ ਕੁਝ ਹੋਇਆ ਉਹ ਕਈ ਵਾਰੀ ਚੇਤੇ ਕਰਕੇ ਸ਼ਰਮ ਆਉਂਦੀ ਆ। ਪਿਛਲੇ ਹਫ਼ਤੇ ਮੈਂ ਉਹ ਰਿਪੋਰਟ ਪੜ੍ਹ ਕੇ ਆਇਆ ਕਿ ਕਿਵੇਂ ਬਾਦਲਾਂ ਦੇ ਰਾਜ ਵਿੱਚ ਪੁਲਸੀਆਂ ਨੇ ਜ਼ੁਲਮ ਕੀਤਾ ਸੀ ਵੀ ਤੁਸੀਂ ਉੱਥੇ ਇਹ ਮੁਜ਼ਾਹਰਾ ਨਹੀਂ ਕਰਨਾ, ਕਿਵੇਂ ਉੱਥੇ ਗੁਰਬਖਸ਼ ਸਿੰਘ ਨੂੰ ਚੱਕ ਕੇ ਲੈ ਗਏ ਸੀ। ਫਿਰ ਜੇ ਕਿਸੇ ਜੇਲ੍ਹ ਚੋਂ ਬੰਦ ਸਿੰਘ ਦੀ ਰਿਹਾਈ ਦਾ ਪਰਵਾਨਾ ਚੱਲਦਾ, ਇਹੀ ਬੁੱਚੜ ਪੁਲਸੀਏ ਗਲਤ ਰਿਪੋਰਟਾਂ ਕਰਦੇ ਨੇ ਕਿ ਉਹਦੇ ਆਉਣ ਦਾ ਅਮਨ ਕਾਨੂੰਨ ਖਤਰੇ 'ਚ ਪੈ ਜੂ। ਤੇ ਅੱਜ ਆਪਦੇ ਪੁਲਸੀਆਂ ਲਈ, ਉਹਨਾਂ ਜ਼ਾਲਮ ਪੁਲਸੀਆਂ ਲਈ ਜਦੋਂ ਇਹ ਅਰਦਾਸਾਂ ਦੇ ਪ੍ਰੋਗਰਾਮ ਕਰਾਉਂਦੇ ਆ, ਤੇ ਉਦੋਂ ਆਹ ਜਾਣਾ ਚਾਹੀਦਾ ਇਹਨਾਂ ਨੂੰ, ਜਿਹੜੇ ਆ ਕੀਰਤਨੀਏ ਤੁਰੇ ਫਿਰਦੇ ਆ ਜਿਨ੍ਹਾਂ ਨੂੰ, ਇਹਨਾਂ ਦਾ ਕੋਈ ਸਿਸਟਮ ਨਹੀਂ, ਜਿੱਥੇ ਜਾ ਕੇ ਮਰਜ਼ੀ ਇਹ ਕਰ ਲੈਂਦੇ। ਸੋ ਜਿਹੜਾ ਇਹ ਸਾਰਾ ਕੁਛ ਆ, ਜਿਹਦੇ ਕੋਲੇ ਰਾਜ ਭਾਗ ਦੀ ਤਾਕਤ ਆਉਂਦੀ ਹੈ, ਜਦੋਂ ਖਾੜਕੂਆਂ ਕੋਲੇ ਤਾਕਤ ਸੀਗੀ, ਉਹਨਾਂ ਨੇ ਗੰਦੇ ਗਾਣਿਆਂ ਦੇ ਖਿਲਾਫ ਵੀ ਸਟੈਂਡ ਲਿਆ, ਉਹਨਾਂ ਨੇ ਸਿੱਖ ਬੱਚੇ ਬੱਚੀਆਂ ਨੂੰ ਆਪਦੇ ਧਰਮ ਨਾਲ, ਆਪਦੀ ਬੋਲੀ ਤੇ ਸੱਭਿਆਚਾਰ ਨੂੰ ਜੋੜਨ ਦਾ ਵੀ ਜ਼ਿੰਮੇਵਾਰੀ ਸਮਝੀ, ਉਹਨਾਂ ਨੇ ਰਾਜ ਦੀ ਪ੍ਰਾਪਤੀ ਲਈ ਵੀ ਯਤਨ ਕੀਤੇ। ਹਰ ਫਰੰਟ ਉੱਤੇ ਖਾੜਕੂਆਂ ਨੇ ਜ਼ਿੰਮੇਵਾਰੀ ਨਿਭਾਈ। ਇੱਧਰ ਇੱਕੋ ਹੀ ਫਰੰਟ ਸੀਗਾ ਕਿ ਜੀ ਸਾਡੇ ਤਾਂ ਸੁਖਬੀਰ ਬਾਦਲ ਨੂੰ ਤੇ ਹਰਸਿਮਰਤ ਕੌਰ ਨੂੰ ਕਲਗੀ ਲਾ ਦਿਓ, ਬਾਕੀ ਸਾਰਾ ਪੰਜਾਬ, ਸਾਰਾ ਪੰਥ ਜਿਹੜੇ ਮਰਜ਼ੀ ਖੂਹ 'ਚ ਡਿੱਗੇ। ਤੇ ਲੋਕਾਂ ਨੇ ਦੁਖੀ ਹੋ ਕੇ ਕਾਂਗਰਸ ਲਿਆਂਦੀ ਇਹਨਾਂ ਤੋਂ, ਉਹ ਤੋਂ ਦੁਖੀ ਹੋ ਕੇ ਆਪ ਲਿਆਂਦੀ, ਆਪ ਤੋਂ ਕੱਲ ਨੂੰ ਫੇਰ ਕਿਸੇ ਹੋਰ ਨੂੰ ਲਿਆਉਣ। ਇਸ ਗਧੀ ਗੇੜ ਚੋਂ ਨਿਕਲੇ ਬਗੈਰ ਗੁਜ਼ਾਰਾ ਨਹੀਂ ਹੈਗਾ। ਇੱਥੇ ਤਾਂ ਇਹੀ ਚੱਲੂ ਫਿਰ ਵੀ ਕਦੇ ਦਲਜੀਤ ਜਿਹੜਾ ਦੋਸਾਂਝ ਆ ਗਦਾਰ ਆ, ਤੇ ਕਦੇ ਸਰਦਾਰ ਆ, ਕਦੇ ਕੁਛ ਘੇਰੀ ਰੱਖਣਗੇ ਆਪਾਂ ਨੂੰ। ਸੋ ਆਪਾਂ ਇਸ ਗੱਲ ਨੂੰ ਸਮਝੋ ਕਿ ਸਾਡੀ ਕੌਮ ਨੂੰ ਉਹ ਇਹੋ ਜਿਹੇ ਹਾਲਾਤ ਵਿੱਚ ਲਿਜਾਣਾ ਚਾਹੁੰਦੇ ਆ ਜਿੱਥੇ ਸਾਡੇ ਪੱਲੇ ਕੱਖ ਨਾ ਰਵੇ। ਆ ਕਪਲ ਸ਼ਰਮੇ ਵਾਲਾ ਮਸਲਾ ਹੀ ਲਾ ਲਓ, ਸਾਰੀ ਦੁਨੀਆ 'ਚ ਰੌਲਾ ਪਾਤਾ ਵੀ ਜੀ ਬੱਬਰ ਖਾਲਸਾ ਨੇ। ਹੁਣ ਜੇ ਇਹ ਕੰਮ ਬੱਬਰ ਖਾਲਸਾ ਨੇ ਕੀਤਾ ਵੀ ਆ ਜਾਂ ਕਰਵਾਇਆ ਵੀ ਆ, ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ, ਕਿਉਂਕਿ ਇਸ ਮਸਲੇ ਦੇ ਉੱਤੇ ਆਮ ਲੋਕਾਂ ਨੂੰ ਬੜੀ ਤਕਲੀਫ ਹੋਈ ਆ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਖੈਰ, ਸਮਾਂ ਸਮਾਪਤ ਹੈ, ਫੇਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।